ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਅਮਰੀਕਾ ਭਰ ਦੀਆਂ ਖਬਰਾਂ, ਵਿਸ਼ਵ ਦੀਆਂ ਅਹਿਮ ਖਬਰਾਂ, ਉਸ ਦੇ ਬਾਰੇ ਜਿਹੜੀ ਹੈ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ। ਮੇਰੇ ਨਾਲ ਸਟੂਡੀਓ 'ਚ ਇਸ ਟਾਈਮ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ AM FM ਆਈਫੋਨ ਐਂਡਰੋਇਡ ਦੀ ਐਪ ਰਾਹੀਂ, ਟੈਲੀਫੋਨ ਦੇ ਰਾਹੀਂ ਤੇ ਫੇਸਬੁੱਕ ਦੇ ਰਾਹੀਂ ਜੁੜੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤਾਂ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆਪਾਂ ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ, ਖਾਸ ਕਰਕੇ ਜਿਹੜੀਆਂ ਉਹ ਖਬਰਾਂ ਜਿਨ੍ਹਾਂ ਦੇ ਨਾਲ ਕਾਫੀ ਜਿਹੜਾ ਕਹਿ ਲਓ ਵੀ ਆਪਣੇ ਆਪ ਨੂੰ ਤੇ ਬਾਕੀ ਸਾਰਿਆਂ ਨੂੰ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਆਪਾਂ ਜਿਹੜੀ ਸ਼ੇਅਰ ਕਰ ਸਕਦੇ ਹਾਂ। ਹਰਜੋਤ ਸਿੰਘ ਜੀ, ਆਪਾਂ ਦੇਖ ਰਹੇ ਹਾਂ ਵੀ ਕੁਛ ਦਿਨ ਪਹਿਲਾਂ ਵੀਕਐਂਡ ਦੇ ਉੱਤੇ ਹਵਾਈ ਦੇ ਵਿੱਚ ਹਫੜਾ ਦਫੜੀ ਜਿਹੜੀ ਆ ਉਹ ਮਚ ਗਈ ਸੀਗੀ ਜੀ। ਉਸ ਦੇ ਵਿੱਚ ਐਮਰਜੈਂਸੀ ਅਲਰਟ ਸਿਸਟਮ ਵਾਲਿਆਂ ਦੇ ਵੱਲੋਂ ਕਿਸੇ ਇੱਕ ਜਾਣੇ ਨੇ ਗਲਤ ਜਿਹੜੀ ਆ ਉਹ ਕਹਿ ਲਓ ਵੀ ਘੋਸ਼ਣਾ ਕਰ ਦਿੱਤੀ। ਉਹਨੇ ਐਮਰਜੈਂਸੀ ਅਲਰਟ ਜਾਰੀ ਕਰਤਾ ਵੀ ਜਿਹੜੀ ਇੱਕ ਮਿਜ਼ਾਈਲ ਆ ਉਹ ਹਵਾਈ ਵੱਲ ਨੂੰ ਆ ਰਹੀ ਆ ਤੇ ਤੁਸੀਂ ਆਪੋ ਆਪਣੀ ਸ਼ਰਨਗਾਹਾਂ ਦੇ ਵੱਲ ਨੂੰ ਜਿਹੜਾ ਜੀ ਚਲੇ ਜਾਓ, ਸ਼ੈਲਟਰ ਲੈ ਲਓ ਜਿੱਥੇ ਜਿੱਥੇ ਵੀ ਸੁਰੱਖਿਅਤ ਥਾਵਾਂ ਨੇ। ਬਹੁਤ ਸਾਰੇ ਲੋਕ ਜਿਹੜੇ ਆ ਜਿਹੜੀਆਂ ਸਟੋਰਮ ਡਰੇਨਸ ਹੁੰਦੀਆਂ ਆ ਉਹਦੇ ਵਿੱਚ ਆਪ ਬੱਚਿਆਂ ਨੂੰ ਜਿਹੜਾ ਉੱਥੇ ਉਹਨਾਂ ਨੇ ਜਿਹੜਾ ਵਾੜਿਆ। ਬਾਅਦ ਦੇ ਵਿੱਚ ਪਤਾ ਲੱਗਾ ਵੀ ਕਿਸੇ ਕੋਲ ਗਲਤੀ ਦੇ ਨਾਲ ਇਹ ਜਿਹੜਾ ਐਮਰਜੈਂਸੀ ਅਲਰਟ ਜਿਹੜਾ ਘੱਲਿਆ ਗਿਆ, ਜਿਸ ਦੇ ਵਿੱਚ ਇਹ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਮਿਜ਼ਾਈਲ ਆ ਉਹ ਹਵਾਈ ਵੱਲ ਨੂੰ ਜਿਹੜੀ ਉਹ ਆ ਰਹੀ ਆ। ਜਿਸ ਕਰਕੇ ਜਿਹੜੇ ਲੋਕ ਤਾਂ ਉੱਥੇ ਰਹਿ ਰਹੇ ਸੀ ਤੇ ਜਿਹੜੇ ਕੋਈ ਘੁੰਮਣ ਫਿਰਨ ਵੀ ਗਏ ਸੀ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਜਿਹੜੀ ਜਾਨ ਕਹਿ ਲਓ ਵੀ ਕੜਿੱਕੀ ਦੇ ਵਿੱਚ ਉਹਨਾਂ ਨੇ ਸੋਚਿਆ ਵੀ ਸਾਡੀ ਤਾਂ ਜਾਨ ਕੜਿੱਕੀ 'ਚ ਜਿਹੜੀ ਉਹ ਫਸ ਗਈ, ਹੁਣ ਬਣੂਗਾ ਕੀ ਜੀ। ਬਿਲਕੁਲ। ਸੋ ਜਾਪਾਨ 'ਚ ਵੀ ਇਸ ਤਰ੍ਹਾਂ ਹੋਇਆ ਹੈਗਾ। ਤੇ ਅਗਲੀ ਖਬਰ ਵੱਲ ਆਈਏ। ਰਾਜਕਰਵੀਰ ਸਿੰਘ ਜੀ, ਜਿਹੜਾ ਕੈਲੀਫੋਰਨੀਆ ਦੇ ਵਿੱਚ ਇੱਕ ਪੇਰੈਂਟਸ ਨੂੰ ਫੜਿਆ ਗਿਆ ਆ ਜਿਨ੍ਹਾਂ ਨੇ 6-7 ਬੱਚੇ ਜਿਹੜੇ ਆ ਆਪਣੇ ਜਿਹੜੇ ਆ ਉਹ ਕਹਿੰਦੇ ਬੰਦੂ ਬਣਾ ਕੇ ਰੱਖਿਓ ਸੀ। ਸੋ ਇਹ ਤਾਂ ਕੁਝ ਵਾਪਰਦਾ ਦੇਖੋ ਵੀ ਗੁਆਂਢੀ ਵੀ ਉੱਥੇ ਸੀਗੇ। ਕਿਸੇ ਗੁਆਂਢੀ ਨੇ ਇਹ ਨੋਟ ਨਹੀਂ ਕੀਤਾ ਭਈ ਇਹ ਬੱਚੇ ਸਕੂਲੇ ਜਾਂਦੇ ਆ ਨਹੀਂ ਜਾਂਦੇ ਆ, ਤੇ ਪਤਾ ਹੋਣ ਲੱਗਾ ਜਦੋਂ ਉਹਨਾਂ ਦਾ ਇੱਕ ਬੱਚਾ ਜਿਹੜਾ ਆ ਉਹ ਭੱਜ ਕੇ ਬਾਹਰ ਆ ਗਿਆ। ਤੇ ਬੱਚਿਆਂ ਦੀ ਏਜ 2 ਸਾਲ ਤੋਂ ਲੈ ਕੇ 29 ਸਾਲਾਂ ਤੱਕ ਜਿਹੜੀ ਆ ਉਹ ਦੱਸੀ ਜਾਂਦੀ ਆ ਜੀ। ਬਹੁਤ ਹੀ ਇੱਕ ਮਾੜੀ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਆ ਵੀ ਉਹਨਾਂ ਨੂੰ ਬੰਦਕ ਬਣਾ ਕੇ ਰੱਖਿਆ ਹੋਇਆ ਸੀਗਾ ਤੇ ਉਹਨਾਂ ਪੇਰੈਂਟਸ ਨੂੰ ਜਿਹੜਾ ਆ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਡੇਵਿਡ ਐਲਨ ਟਰਪਨ ਤੇ ਲੂਈਜ਼ ਐਨਾ ਟਰਪਨ, ਉਹਨਾਂ ਨੂੰ ਇਸ ਜਿਹੜੇ ਕਥਿਤ ਸ਼ੱਕ ਦੇ ਆਧਾਰ ਦੇ ਉੱਤੇ ਵੀ ਬੱਚਿਆਂ ਦੇ ਨਾਲ ਉਹਨਾਂ ਨੇ ਟਾਰਚਰ ਕੀਤਾ ਤੇ ਉਹਨਾਂ ਦੀ ਜਾਨ ਜਿਹੜੀ ਖਤਰੇ 'ਚ ਪਾਈ ਆ, ਜੋਖਮ 'ਚ ਪਾਈ ਆ, ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਜੇ ਅਪਡੇਟ ਕਰਦੇ ਜਾਈਏ ਰਾਜਕਰਵੀਰ ਸਿੰਘ ਜੀ, ਏਜ ਜਿਹੜੀ ਆ ਉਹਨਾਂ ਦੀ ਜਿਸ ਤਰ੍ਹਾਂ ਮੈਂ ਦੱਸਿਆ ਆ ਵੀ 2 ਸਾਲ ਤੋਂ ਲੈ ਕੇ 29 ਸਾਲ ਤੱਕ ਆ ਤੇ 13 ਵਿਕਟਮ ਸੀ ਬੱਚੇ ਕਹਿੰਦੇ ਜੀ। ਦੇਖ ਲਓ ਵੀ ਅਡਲਟ ਵੀ ਸੀਗੇ। ਤੇ ਪਰ ਹੈਰਾਨੀ ਦੀ ਗੱਲ ਇਹ ਆ ਵੀ ਦੇਖੋ ਉਸ ਘਰ ਦੇ ਵਿੱਚ ਉਹ ਪਰਿਵਾਰ ਰਹਿੰਦਾ ਆ, ਆਂਢੀ ਗੁਆਂਢੀ ਜਿੰਨੇ ਵੀ ਆ ਉਹਨਾਂ ਨੇ ਕਦੇ ਦੇਖਿਆ ਨਹੀਂ ਵੀ ਜਿਹੜੇ ਬੱਚੇ ਆ ਇਹਨਾਂ ਨੂੰ ਕਿੱਦਾਂ ਉਹਨਾਂ ਨੇ ਰੱਖਿਆ। ਕਹਿੰਦੇ ਵੀ ਕਈਆਂ ਨੂੰ ਸੰਗਲ ਪਾ ਕੇ ਜਿਹੜਾ ਬੱਚਿਆਂ ਨੂੰ ਜਿਹੜਾ ਬੈੱਡ ਜਿਹੜੇ ਸੀ ਉਹਨਾਂ ਦੇ ਨਾਲ ਬੰਨਿਆ ਹੋਇਆ ਸੀ। ਬਿਲਕੁਲ। ਇਹ ਕੋਈ ਅਮਰੀਕਾ ਦੇ ਵਿੱਚ ਜਿਹੜੀ ਅਜਿਹੀਆਂ ਘਟਨਾਵਾਂ ਜਿਹੜੀਆਂ ਰਹਿ ਰਹਿ ਕੇ ਹੁੰਦੀਆਂ ਰਹੀਆਂ ਨੇ। ਇਸ ਤੋਂ ਪਹਿਲਾਂ ਬਹੁਤ ਜਿਹੜੀ ਇੱਕ ਖਬਰ ਜਦੋਂ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਵੀ ਇੱਕ ਕੁੜੀ ਜਿਸ ਨੂੰ ਕਈ ਸਾਲਾਂ ਤੱਕ, ਕਈ ਦਹਾਕਿਆਂ ਤੱਕ ਇੱਕ ਬੰਦੇ ਨੇ ਬੰਦਕ ਬਣਾ ਕੇ ਪਿਛਲੇ ਪਾਸੇ ਰੱਖਿਆ ਹੋਇਆ ਸੀਗਾ, ਉਸ ਨੂੰ ਜਦੋਂ ਅਚਾਨਕ ਬਾਹਰ ਜਦੋਂ ਨਿਕਲਣ ਦਾ ਮੌਕਾ ਜਦੋਂ ਮਿਲਿਆ ਤੇ ਉਸਨੇ ਜਦੋਂ ਭੱਜ ਕੇ ਕਿਸੇ ਹੋਰ ਬੰਦੇ ਵੱਲ ਨੂੰ ਗਈ ਤਾਂ ਉਦੋਂ ਜਾ ਕੇ ਪਤਾ ਲੱਗਾ ਵੀ ਇੰਨੇ ਸਾਲਾਂ ਤੋਂ ਜਿਹੜੀ ਜਿਸ ਦੇ ਬਾਰੇ ਪਤਾ ਹੀ ਕੁਛ ਨਹੀਂ ਸੀਗਾ ਉਹ ਉਸ ਬੰਦੇ ਨੇ ਬੰਦਕ ਬਣਾ ਕੇ ਰੱਖੀ ਹੋਈ ਸੀ। ਇੱਦਾਂ ਦੇ ਬਹੁਤ ਹੀ ਘਿਨਾਉਣੀ ਜਿਹੜੀ ਆ ਬਿਰਤੀ ਵਾਲੇ ਲੋਕ ਆ, ਇਹ ਇੱਥੇ ਆਪਣੇ ਇਰਦ ਗਿਰਦ ਜਿਹੜੇ ਉਹ ਰਹਿ ਰਹੇ ਹੁੰਦੇ ਨੇ। ਬੜਾ ਧਿਆਨ ਰੱਖਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ। ਬਹੁਤ ਵਾਰੀ ਆਪਾਂ ਇੱਦਾਂ ਦੀਆਂ ਖਬਰਾਂ ਸੁਣਦੇ ਆ ਵੀ ਕਈਆਂ ਦੇ ਬੱਚੇ ਜਿਹੜੇ ਗਵਾਚ ਜਾਂਦੇ, ਬਾਅਦ ਦੇ ਵਿੱਚ ਕਈ ਵਾਰੀ ਲੱਭਦੇ ਨਹੀਂ। ਅਜਿਹੇ ਜਿਹੜੇ ਆ ਜਿਹੜੀ ਭੈੜੀ ਬਿਰਤੀ ਵਾਲੇ ਲੋਕ ਆ ਉਹ ਅਜਿਹੇ ਕੰਮ ਕਰਦੇ ਆ। ਇਹ ਦੋਵੇਂ ਜਿਹੜੇ ਕਥਿਤ ਦੋਸ਼ੀ ਇਸ ਦੇ ਵਿੱਚ ਔਰਤ ਦੀ ਉਮਰ 49 ਸਾਲ ਤੇ ਬੰਦੇ ਦੀ ਉਮਰ ਜਿਹੜੀ 57 ਸਾਲ ਜਿਹੜੀ ਆ ਉਹ ਦੱਸੀ ਗਈ ਆ। ਤੇ ਜਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਕਹਿੰਦੇ ਵੀ ਉਹਨਾਂ ਦੇ ਕੋਲ ਕੋਈ ਲੌਜੀਕਲ ਰੀਜ਼ਨ ਜਿਹੜਾ ਆ ਨਹੀਂ ਸੀ ਦੱਸਿਆ ਜਾ ਰਿਹਾ ਉਹਨਾਂ ਦੇ ਕੋਲੋਂ ਵੀ ਉਹਨਾਂ ਨੂੰ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਆ ਬੰਦਕ ਬਣਾ ਕੇ ਰੱਖਿਆ ਗਿਆ ਸੀ, ਕਿਉਂ ਉਹਨਾਂ ਨੂੰ ਬੰਨ੍ਹ ਕੇ ਰੱਖਿਆ ਗਿਆ ਹੋਇਆ ਸੀਗਾ। ਤੇ ਇਸ ਚੀਜ਼ ਦੇ ਤਹਿਤ ਉਹਨਾਂ ਨੂੰ $9 ਮਿਲੀਅਨ ਦੀ
ਜਿਹੜੇ ਬੌਂਡ ਦੇ ਉੱਤੇ ਬੇਲ ਦੇ ਉੱਤੇ ਜਿਹੜਾ ਉਸ ਨੂੰ ਰੱਖਿਆ ਗਿਆ। ਮੈਨੂੰ ਲੱਗਦਾ ਨਹੀਂ ਸ਼ਾਇਦ ਉਹ ਬੇਲ ਜਿਹੜੀ ਇਸ ਦੇ ਵਿੱਚ ਲੈ ਸਕਣਗੇ। ਸੋ ਬਿਲਕੁਲ ਜਿਹੜੇ $9 ਮਿਲੀਅਨ ਕੱਲੇ ਦੀ ਬੇਲ ਉਹ ਨਹੀਂ ਰੱਖੀ ਹੈਗੀ ਆ। ਤੇ ਇਹ ਵੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਵੀ ਉਹ ਇੱਕ ਤਰ੍ਹਾਂ ਨਾਲ ਇਹ ਸ਼ੋਅ ਕਰਦੇ ਸੀ ਵੀ ਅਸੀਂ ਹੋਮ ਸਕੂਲਿੰਗ ਕਰਦੇ ਹੈਗੇ ਆ, ਬੱਚਿਆਂ ਨੂੰ ਘਰੇ ਪੜ੍ਹਾਉਂਦੇ ਹੈਗੇ ਆ। ਪਰ ਫਿਰ ਵੀ ਬੜੀ ਹੈਰਾਨੀ ਦੀ ਗੱਲ ਆ ਵੀ ਕੋਈ ਵੀ ਗਵਰਨਮੈਂਟ ਦੀ ਏਜੰਸੀ ਜਾਂ ਕੋਈ ਸਕੂਲ ਆਫੀਸ਼ੀਅਲ ਜਾਂ ਸੋਸ਼ਲ ਸਰਵਿਸ ਕਦੇ ਵੀ ਉੱਥੇ ਜਿਹੜਾ ਉਹਨਾਂ ਨੂੰ ਚੈੱਕ ਕਰਨ ਨਹੀਂ ਗਏ ਹੈਗੇ। ਸੋ ਦੋਨਾਂ ਪੇਰੈਂਟਸ ਨੂੰ ਚਾਰਜ ਕੀਤਾ ਗਿਆ ਹੈਗਾ ਆ। ਜਿਹੜਾ ਇੱਥੇ ਕੈਲੀਫੋਰਨੀਆ ਦਾ ਪੈਨਲ ਕੋਡ ਸੈਕਸ਼ਨ 206 ਟਾਰਚਰ ਐਂਡ ਸੈਕਸ਼ਨ 273A ਜਿਹੜਾ ਚਾਈਲਡ ਐਂਡੇਂਜਰਮੈਂਟ ਦਾ ਹੈਗਾ ਆ। ਇਹ ਹੈਪਨ ਹੋਇਆ ਕੈਲੀਫੋਰਨੀਆ ਦੇ ਵਿੱਚ ਰਿਵਰਸਾਈਡ ਕਾਉਂਟੀ ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਆ ਪੈਰਿਸ, ਉੱਥੇ ਇਹ ਵਾਪਰਿਆ, ਜੋ ਕਿ ਬੜੀ ਹੈਰਾਨੀ ਵਾਲੀ ਗੱਲ ਆ ਰਾਜਕਵੀਰ ਸਿੰਘ ਵੀ ਇੰਨੇ ਬੱਚੇ ਇੰਨੇ ਸਾਲਾਂ ਤੋਂ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖੇ ਹੋ ਸੀ ਤੇ ਉਹਨਾਂ ਦੀ ਕੰਡੀਸ਼ਨ ਵੀ ਕਹਿੰਦੇ ਬੜੀ ਮਾੜੀ ਸੀ, ਬਹੁਤ ਗੰਦ ਖਿਲਰਿਆ ਪਿਆ ਆਲੇ ਦੁਆਲੇ, ਕਿਉਂਕਿ ਉਹਨਾਂ ਨੂੰ ਬੰਦਕ ਰੱਖਿਆ ਗਿਆ ਸੀ ਉੱਥੇ। ਸਾਰਾ ਕੁਝ ਉਹਨਾਂ ਵਿਚਾਰਿਆਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ ਸੀ। 13 ਸਿਬਲਿੰਗ ਜਿਹੜੇ ਆ ਉਹ ਹਰਜੋਤ ਸਿੰਘ ਜੀ ਦੱਸੇ ਜਾਂਦੇ ਨੇ ਤੇ ਜਿੱਦਾਂ ਤੁਸੀਂ ਦੱਸਿਆ 2 ਸਾਲ ਤੋਂ ਲੈ ਕੇ 29 ਸਾਲ ਤੱਕ ਦੀ ਜਿਹੜੀ ਉਮਰ ਆ ਉਹ ਜਿਹੜੀ ਸੀਗੀ। ਤੇ ਦੇਖੋ ਉਹਨਾਂ ਦੇ ਹੀ ਮਾਪਿਓ ਵੱਲੋਂ ਜਿਹੜਾ ਇਹ ਕੁਝ ਕੀਤਾ ਗਿਆ। ਕੀ ਹੋ ਰਿਹਾ ਦੁਨੀਆ ਦੇ ਵਿੱਚ ਸਮਝ ਜਿਹੜੀ ਆ ਇਹ ਨਹੀਂ ਆ ਰਹੀ ਵੀ ਅਜਿਹੇ ਲੋਕ ਜਿਹੜੇ ਆ ਕੀ ਕੁਛ ਕਿੱਦਾਂ ਦੀਆਂ ਭੈੜੇ ਕੰਮ ਜਿਹੜੇ ਆ ਉਹ ਕਰੀ ਜਾ ਰਹੇ ਹੁੰਦੇ ਆ। ਸੋ ਹੈਰਾਨੀ ਦੀ ਗੱਲ ਇਹ ਰਾਜਕਨਵੀਰ ਸਿੰਘ ਜਿਹੜੇ ਗੁਆਂਢੀ ਆ ਉਹ ਕਹਿੰਦੇ ਵੀ ਅਸੀਂ ਦੇਖਦੇ ਤਾਂ ਹੁੰਦੇ ਸੀ ਉਹਨਾਂ ਨੂੰ ਘਰੋਂ ਬਾਹਰ ਆਉਂਦਿਆਂ ਨੂੰ ਬੱਚੇ ਕਦੇ ਪੇਰੈਂਟਸ ਦੇ ਨਾਲ, ਤੇ ਅਸੀਂ ਸ਼ੱਕ ਵੀ ਕਰਦੇ ਸੀ ਪਰ ਅਸੀਂ ਕਦੇ ਇੰਨਾ ਧਿਆਨ ਨਹੀਂ ਦਿੱਤਾ ਵੀ ਇਦਾਂ ਦੀ ਗੱਲ ਹੋਊਗੀ। ਤੇ ਦੇਖੋ ਹੈਰਾਨੀ ਦੀ ਗੱਲ ਆ ਵੀ ਸਟਰੀਟ ਦੇ ਉੱਤੇ ਵੀ ਕਿਸੇ ਹੋਰ ਗੁਆਂਢੀ ਨੇ ਦੇਖਿਆ ਨਹੀਂ ਵੀ ਆਹ ਕੁਝ ਇੱਥੇ ਹੋ ਰਿਹਾ। ਨਹੀਂ ਪਤਾ ਲੱਗਦਾ ਹਰਜੋਤ ਸਿੰਘ ਜੀ, ਆਪਾਂ ਨੂੰ ਕਿੰਨਿਆਂ ਕੁ ਆਪਣੇ ਗੁਆਂਢੀਆਂ ਦਾ ਜਿਹੜਾ ਉਹ ਪਤਾ ਹੁੰਦਾ। ਸੋ ਇਹ ਕਿਉਂਕਿ ਇੱਥੇ ਜਿਹੜਾ ਸੋਸ਼ਲ ਸਰਕਲ ਆ ਉਹ ਇਸ ਹਿਸਾਬ ਦੇ ਹੈਗੇ ਨੇ ਵੀ ਕੋਈ ਇੱਕ ਦੂਜੇ ਦੀ ਘਰ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਕੇ ਰਾਜੀ ਨਹੀਂ, ਤੇ ਜੇ ਕੋਈ ਕਰਦਾ ਤਾਂ ਉਸ ਨੂੰ ਕਹਿੰਦੇ ਵੀ ਇਹ ਬਹੁਤ ਨੋਜ਼ੀ ਆ ਤੇ ਉਹਦੇ ਨਾਲ ਜਿਹੜੀ ਕਿਤੇ ਨਾ ਕਿਤੇ ਉਹ ਗੱਲਬਾਤ ਕਰਨੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਉਹ ਬੰਦ ਕਰ ਦਿੰਦੇ ਆ। ਤੇ ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਬਹੁਤ ਭੈੜੀ ਜਿਹੜੀ ਉਹ ਬਣੀ ਆ, ਜਿਸ ਦੇ ਵਿੱਚ ਇਹ ਟਰਪਿਨ ਜੋੜੇ ਦੇ ਵੱਲੋਂ 13 ਨਿਆਣਿਆਂ ਨੂੰ 2 ਸਾਲ ਤੋਂ ਲੈ ਕੇ 29 ਸਾਲ ਦੀ ਉਮਰ ਤੱਕ ਨੂੰ ਜਿਹੜਾ ਬੰਦਕ ਬਣਾ ਕੇ ਰੱਖਿਆ ਗਿਆ ਸੀ। ਤੇ ਹਰਜੋਤ ਸਿੰਘ ਜੀ ਇਹ ਜਿਹੜਾ ਕਹਿੰਦੇ ਆ ਟਰਪਿਨ ਆ ਇਹ ਲੋਕਹੀਡ ਮਾਰਟਨ ਦੇ ਵਿੱਚ ਵੀ ਕੰਮ ਕਰਦਾ ਰਿਹਾ ਤੇ ਇਸਨੇ ਬੈਂਕਰਪਸੀ ਵੀ ਜਿਹੜੀ ਆ ਉਹ ਫਾਈਲ ਕੀਤੀ ਹੋਈ ਸੀ। ਬੈਂਕਰਪਸੀ ਦੇ ਡਾਕੂਮੈਂਟ ਕਹਿੰਦੇ ਸ਼ੋਅ ਕਰਦੇ ਆ ਵੀ 2011 ਤੋਂ ਪਹਿਲਾਂ ਤਕਰੀਬਨ 1.5 ਲੱਖ ਪ੍ਰਤੀ ਸਾਲ ਜਿਹੜੀ ਉਸ ਦੀ ਉਹ ਇਨਕਮ ਜਿਹੜੀ ਉਹ ਹੁੰਦੀ ਸੀ ਤੇ ਜਿਹੜੀ ਘਰ ਵਾਲੀ ਸੀ ਉਸ ਨੂੰ ਹੋਮ ਮੇਕਰ ਵਜੋਂ ਜਿਹੜਾ ਲਿਸਟ ਕੀਤਾ ਗਿਆ ਸੀ, ਕੋਈ ਉਹਦੀ ਇਨਕਮ ਨਹੀਂ ਸੀ। ਤੇ ਇਹ ਦੇਖੋ ਬੜੀ ਮਾੜੀ ਗੱਲ ਆ ਵੀ ਜਿਹੜੀ ਲੋਕਹੀਡ ਮਾਰਟਿਨ ਵਰਗੀ ਕੰਪਨੀ ਬਹੁਤ ਜਿਹੜੇ ਕਹਿ ਲਓ ਵੀ ਹਥਿਆਰ ਬਣਾਉਣ ਦੇ ਵਿੱਚ ਸਭ ਤੋਂ ਅਵਲ ਨੰਬਰ ਤੇ ਜਿਹੜੀ ਆ ਉਹ ਆਉਂਦੀ ਆ, ਪਰ ਉਹਦੇ ਵਿੱਚ ਕਿੱਦਾਂ ਦੇ ਬੰਦੇ ਜਿਹੜੇ ਆ ਕੰਮ ਕਿਤੇ ਵੀ ਜਿਹੜੇ ਬੰਦੇ ਆ ਉਹ ਤੁਹਾਡੇ ਇਰਦ ਗਿਰਦ ਜਿਹੜੇ ਆ ਉਹ ਹੋ ਸਕਦੇ ਨੇ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਜਿੱਥੇ ਤੁਸੀਂ ਰਹਿ ਰਹੇ ਹੋ। ਸੋ ਹਰ ਇੱਕ ਨੂੰ ਧਿਆਨ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਆ। ਉਹ ਕੁਛ ਜਿਹੜੇ ਹਿੰਟਸ ਹੁੰਦੇ ਆ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਜਿਨ੍ਹਾਂ ਦੇ ਇੰਨੇ ਨਿਆਣੇ ਆ ਜੇ ਕਦੀ ਦੇਖ ਨਹੀਂ ਰਹੇ ਤਾਂ ਚੱਕਰ ਕੀ ਆ, ਜ਼ਰੂਰ ਕਿਤੇ ਨਾ ਕਿਤੇ ਤੁਹਾਨੂੰ ਵੀ ਅਧਿਕਾਰੀਆਂ ਨੂੰ ਇਤਲਾਹ ਕਰਨ ਦੀ ਜ਼ਰੂਰਤ ਹੈਗੀ ਆ। ਸੋ ਅਗਲੀ ਖਬਰ ਵੱਲ ਆਈਏ। ਰਾਜਕਨਵੀਰ ਸਿੰਘ ਜੀ ਕਹਿੰਦੇ ਵੀ US ਦੀ ਗਵਰਨਮੈਂਟ ਮੇ ਵੀ ਹੁਣ ਸ਼ਟ ਡਾਊਨ ਹੋ ਜਾਏ। ਇਹਦਾ ਬਹੁਤ ਚਾਂਸ ਲੱਗਦੇ ਆ ਸ਼ਟ ਡਾਊਨ ਹੋਣ ਦੇ। ਇਹਦਾ ਰੀਜ਼ਨ ਇਹ ਆ ਵੀ ਜਿਹੜੇ ਡੈਮੋਕ੍ਰੇਟ ਤੇ ਰਿਪਬਲਿਕਨ ਆ ਉਹ ਕਿਸੇ ਐਗਰੀਮੈਂਟ ਤੇ ਨਹੀਂ ਆ ਰਹੇ ਗਾਹਾਂ ਨੂੰ ਫੰਡਿੰਗ ਕਿਸ ਤਰ੍ਹਾਂ ਜਿਹੜੀ ਹੋਣੀ ਹੈਗੀ ਆ। ਸੋ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਵੀ ਜੇ ਕਹਿੰਦੇ ਇਸ ਫਰਾਈਡੇ ਨੂੰ ਜਿਹੜੀ ਆ ਗਵਰਨਮੈਂਟ ਸ਼ਟ ਡਾਊਨ ਹੁੰਦੀ ਆ, ਜੇ ਕਾਂਗਰਸ ਕੁਝ ਨਹੀਂ ਕਰਦੀ ਤੇ ਇਸ ਫਰਾਈਡੇ ਰਾਤ ਨੂੰ ਸ਼ੁੱਕਰਵਾਰ ਰਾਤ ਨੂੰ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਹੋ ਸਕਦੀ ਹੈਗੀ ਆ। ਇਸ ਤੋਂ ਪਹਿਲਾਂ ਵੀ ਜਿਹੜੀ ਗਵਰਨਮੈਂਟ ਆ 2013 ਦੇ ਵਿੱਚ ਵੀ ਸ਼ਟ ਡਾਊਨ ਹੋਈ ਸੀ ਤੇ 95-96 ਦੇ ਵਿੱਚ ਵੀ ਸ਼ਟ ਡਾਊਨ ਹੋਈ ਸੀ। ਉਹਦੇ ਰੀਜ਼ਨ 5-6 ਦੱਸੇ ਹੈਗੇ ਆ ਵੀ ਕੀ ਕਾਰਨ ਆ ਉਹ ਕਾਹਤੇ ਸ਼ਟ ਡਾਊਨ ਹੋ ਸਕਦੀ। ਪਹਿਲਾਂ ਤਾਂ ਇਹ ਆ ਵੀ ਜਿਹੜਾ ਡਾਕਾ ਦੇ ਅੰਡਰ ਸਟੂਡੈਂਟਸ ਜਾਂ ਜਿਹੜੇ ਬੱਚੇ ਹੈਗੇ ਆ ਤੇ ਬਾਰਡਰ ਸਿਕਿਉਰਿਟੀ ਡੀਲ ਜਿਹੜੀ ਆ ਉਹ ਹਜੇ ਤੱਕ ਫਾਈਨਲ ਨਹੀਂ ਹੋਈ ਹੈਗੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਮੈਂ ਐਗਰੀ ਕਰਦਾ ਡਾਕਾ ਦਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਦਾ, ਪਰ ਤੁਹਾਨੂੰ ਜਿਹੜੀ ਆ ਕੰਧ ਬਣਾਉਣ ਲਈ ਪੈਸੇ ਦੇਣੇ ਪੈਣਗੇ। ਉਹਦੇ ਵਿੱਚ ਜਿਹੜੇ ਡੈਮੋਕ੍ਰੇਟ ਆ ਉਹ ਕਹਿੰਦੇ ਵੀ ਨਹੀਂ ਅਸੀਂ ਕੰਧ ਬਣਾਉਣ ਲਈ ਪੈਸੇ ਨਹੀਂ ਦੇਣੇ, ਸੋ ਹਜੇ ਤੱਕ ਉਹ ਡੀਲ ਨਹੀਂ ਬਣ ਰਹੀ। ਤੇ ਦੂਸਰਾ ਜਿਹੜਾ ਆ ਡੈਮੋਕ੍ਰੇਟਸ ਦਾ ਹੱਥ ਥੋੜਾ ਜਿਹਾ ਉੱਪਰ ਇਸ ਕਰਕੇ ਗਿਆ ਕਿਉਂਕਿ ਜਿਹੜਾ
ਪ੍ਰੈਜ਼ੀਡੈਂਟ ਟਰੰਪ ਨੇ ਇੱਕ ਗਲਤ ਸ਼ਬਦ ਵਰਤਿਆ ਸੀ ਜਦੋਂ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ। ਸੋ ਉਹਦੇ ਕਰਕੇ ਵੀ ਇਹ ਨੈਗੇਟਿਵ ਇਫੈਕਟ ਹੋ ਰਿਹਾ। ਤੇ ਤੀਜਾ ਇਹ ਆ ਵੀ ਕਹਿੰਦੇ ਜਿਹੜੇ ਰਿਪਬਲਿਕਨ ਆ ਉਹ ਕੰਟਰੋਲ ਕਰਦੇ ਸਾਰੇ ਲੈਵਲ ਆਫ ਪਾਵਰ ਵਾਸ਼ਿੰਗਟਨ ਦੇ ਵਿੱਚ, ਤੇ ਪਰ ਸਟਿਲ ਉਹਨਾਂ ਦੇ ਕੋਲ ਮੈਜੋਰਟੀ ਨਹੀਂ ਹੈਗੀ ਜਿਹੜੀਆਂ ਵੋਟਾਂ ਪਾਉਣ ਦੇ ਲਈ। ਤੇ ਜਿਹੜੇ ਡੈਮੋਕ੍ਰੇਟਸ ਹੈਗੇ ਆ, ਡੈਮੋਕ੍ਰੇਟ ਦੀ ਕਾਕਸ ਜਿਹੜੀ ਆ ਉਹ ਸਪਲਿਟ ਹੈਗੀ ਆ ਵੀ ਅਸੀਂ 2018 ਦੀਆਂ ਇਲੈਕਸ਼ਨਾਂ 'ਤੇ ਫੋਕਸ ਕਰਨਾ ਜਾਂ 2020 ਵਾਲੀ ਇਲੈਕਸ਼ਨ ਦੇ ਉੱਤੇ ਫੋਕਸ ਕਰਨਾ ਹੈਗਾ ਆ। ਸੋ ਇਸ ਕਰਕੇ ਉਹ ਵੀ ਡਿਸੀਜਨ ਨਹੀਂ ਕਰ ਪਾ ਰਹੇ ਵੀ ਕਿਹੜੇ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਅਸੀਂ ਸਾਥ ਦਈਏ, ਕਿਹੜੇ ਦੇ ਉੱਤੇ ਨਾ ਦਈਏ। ਤੇ ਜਿਹੜਾ ਪੰਜਵਾਂ ਹੈਗਾ ਵੀ ਰਿਪਬਲਿਕਨ ਜਿਹੜੇ ਉਹ ਕਲੀਅਰ ਹੀ ਨਹੀਂ ਹੈਗੇ ਵੀ ਅਸੀਂ ਵੋਟ ਜਿਹੜੀ ਹੈਗੀ ਆ ਕਿਹੜੀ ਕਿਹੜੀ ਚੀਜ਼ 'ਤੇ ਪਾਈਏ। ਸੋ ਇਹ ਕੁਛ ਕੁ ਪੁਆਇੰਟ ਹੈਗੇ ਆ। ਹੁਣ ਦੇਖੋ ਵੀ ਫਰਾਈਡੇ ਤੱਕ ਪਤਾ ਲੱਗੂਗਾ ਵੀ ਜਿਹੜੀ ਗਵਰਨਮੈਂਟ ਸੱਚਮੁੱਚ ਹੀ ਸ਼ਟਡਾਊਨ ਹੋਊਗੀ ਜਾਂ ਕੋਈ ਨਾ ਕੋਈ ਜਿਹੜੀ ਡੀਲ ਇਹਨਾਂ ਦੀ ਬਣ ਜਾਂਦੀ ਆ। ਬਿਲਕੁਲ, ਗਵਰਨਮੈਂਟ ਸ਼ਟਡਾਊਨ ਜਿਹੜੇ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਵੀ ਜਦੋਂ ਹੋਈ ਸੀ, ਉਹਨਾਂ ਜਦੋਂ ਗਵਰਨਮੈਂਟ ਸ਼ਟਡਾਊਨ ਹੁੰਦੀ ਹੈ, ਹਰਜੋਤ ਸਿੰਘ ਜੀ, ਜਿੰਨੀਆਂ ਵੀ ਗਵਰਨਮੈਂਟ ਫੈਡਰਲ ਏਜੰਸੀਆਂ ਆ ਉਹ ਸਾਰੇ ਦੇ ਸਾਰੇ ਜਿਹੜੇ ਉਹਨਾਂ ਦੇ ਡਿਪਾਰਟਮੈਂਟ ਆ ਉਹ ਬੰਦ ਹੋ ਜਾਂਦੇ ਆ। ਉੱਥੇ ਕਿਸੇ ਤਰੀਕੇ ਦਾ ਜਿਹੜਾ ਆ ਕਾਰੋਬਾਰ, ਕੋਈ ਵੀ ਕੰਮ ਜਿਹੜਾ ਆ ਉਹ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੇ ਕੋਲ ਖਰਚਣ ਦੇ ਲਈ ਧੇਲੀ ਵੀ ਨਹੀਂ ਹੁੰਦੀ ਬੇਸਿਕਲੀ। ਸੋ ਕਾਂਗਰਸ ਜੇ ਨਵੀਂ ਫੰਡਿੰਗ ਅਪਰੂਵ ਨਹੀਂ ਕਰੂਗੀ, ਜਿੱਦਾਂ ਤੁਸੀਂ ਦੱਸਿਆ ਵੀ ਉਦੋਂ ਆਪਾਂ ਜਦੋਂ ਗਿਣਤੀਆਂ ਮਿੰਟੀਆਂ ਦੇ ਵਿੱਚ ਦੱਸਦੇ ਸੀ ਕਈ ਲੱਖ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਟੈਂਪਰੇਰੀ ਜਿਹੜੇ ਆ ਆਊਟ ਆਫ ਜੌਬ ਜਿਹੜੇ ਆ ਉਹ ਹੋ ਜਾਂਦੇ ਨੇ। ਸੋ ਸਿਚੁਏਸ਼ਨ ਜਿਹੜੀ ਆ ਉਹ ਠੀਕ ਨਹੀਂ ਰਹਿੰਦੀ। ਤੇ ਇਹ ਦੇਖੋ, ਇਹ ਗਵਰਨਮੈਂਟ ਜਿਹੜੀ ਸ਼ਟਡਾਊਨ ਕਰਾਉਣ ਦਾ ਜਿਹੜਾ ਮਕਸਦ ਹੁੰਦਾ ਹੈ, ਦੋਨੋਂ ਪਾਰਟੀਆਂ ਜਿਹੜੀਆਂ ਵਰਤਦੀਆਂ ਆ। ਤੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਉਹ ਵੀ ਕਹਿੰਦੇ ਆ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਡਾਕਾ ਦੇ ਬਾਰੇ ਪ੍ਰੋਗਰਾਮ ਨਹੀਂ ਕੋਈ ਚਾਹੁੰਦੇ, ਬਸ ਗੱਲਾਂ ਹੀ ਕਰਨੀਆਂ ਚਾਹੁੰਦੇ ਨੇ, ਬਿਕੋਜ਼ ਦੇ ਉੱਤੇ ਕੋਈ ਕਰਨਾ ਨਹੀਂ ਚਾਹੁੰਦੇ। ਪਰ ਗੱਲ ਇਹ ਆ ਵੀ ਤੁਸੀਂ ਵੀ ਗੱਲਾਂ ਕਰਦੇ ਹੋ, ਉਹ ਵੀ ਗੱਲਾਂ ਕਰਦੇ ਆ ਵੀ ਕਿਸੇ ਪਾਸੇ ਨੂੰ ਜਿਹੜਾ ਬਹਿ ਕੇ ਟੇਬਲ ਦੇ ਉੱਤੇ ਜਦੋਂ ਬੈਠੇ ਸੀਗੇ, ਪਰ ਉਦੋਂ ਫਿਰ ਇਹ ਆ ਵੀ ਭਾਵਨਾਵਾਂ ਇਹਨਾਂ ਦੀ ਇੰਨੀਆਂ ਕਿ ਜ਼ਿਆਦਾ ਬਹਿ ਜਾਂਦੀਆਂ, ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਬੋਲ ਜਾਂਦੇ ਆ। ਸੋ ਕਿਤੇ ਨਾ ਕਿਤੇ ਵਿੱਚ ਵਿਚਾਲੇ ਜਿਹੜਾ ਰਾਹ ਲੱਭਣ ਦੀ ਜ਼ਰੂਰਤ ਹੈਗੀ ਆ। ਇਹਨਾਂ ਦੇ ਹੀ ਆਪਣੀ ਪਾਰਟੀ ਦੇ ਜਿਹੜੇ ਕਹਿ ਲਓ ਵੀ ਇਮੀਗ੍ਰੇਸ਼ਨ ਦੇ ਪਾਇਨੀਅਰ ਆਪਾਂ ਕਹਿ ਸਕਦੇ ਇੱਕ ਹਿਸਾਬ ਦੇ ਨਾਲ, ਜਿਨ੍ਹਾਂ ਨੇ ਲੋਕਾਂ ਨੂੰ ਪੱਕਿਆਂ ਕੀਤਾ ਸੀ, ਰੇਗਨ ਜਿਹੜੇ ਪ੍ਰੈਜ਼ੀਡੈਂਟ ਸੀਗੇ, ਉਹ ਵੀ ਇਹ ਕਹਿੰਦੇ ਹੀ ਹੁੰਦੇ ਸੀਗੇ ਇਹ ਵੀ ਚਲੋ ਚਾਹੇ ਉਹ ਜਿਸ ਵੀ ਤਰੀਕੇ ਦੇ ਨਾਲ ਜਿਹੜਾ ਉਹ ਅਮਰੀਕਾ ਦੇ ਵਿੱਚ ਆਇਆ, ਜੇ ਉਸ ਦੀਆਂ ਇੱਥੇ ਜੜ੍ਹਾਂ ਹੁਣ ਉਸ 'ਤੇ ਸਥਾਪਿਤ ਕਰ ਲਈਆਂ ਤਾਂ ਉਹਨੂੰ ਇੱਥੇ ਰਹਿਣ ਦਾ ਇੱਕ ਵਧੀਆ ਜੀਵਨ ਦਾ ਜਿਹੜਾ ਮੌਕਾ ਮਿਲਣਾ ਚਾਹੀਦਾ ਆ। ਸੋ ਉਹੀ ਡਾਕਾ ਵਾਲਿਆਂ ਦੇ ਨਾਲ ਜਿਹੜਾ ਉਹ ਕਿਤੇ ਨਾ ਕਿਤੇ ਹੋ ਰਿਹਾ ਆ। ਪਰ ਦੇਖਦੇ ਹਾਂ ਵੀ ਕਿਹੜਾ ਕੋਈ ਵਿਚਲਾ ਰਾਹ ਲੱਭਣਗੇ ਤਾਂ ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਚਾਉਣਗੇ। ਬਹੁਤ ਸਾਰੇ ਲੋਕਾਂ ਦੇ ਕੰਮ ਵੀ ਜਿਹੜੇ ਹਰਜੋਤ ਸਿੰਘ ਜੀ ਜਦੋਂ ਸਰਕਾਰਾਂ ਬੰਦ ਹੁੰਦੀਆਂ ਆ, ਜਿਹੜੇ ਦਫ਼ਤਰ ਬੰਦ ਹੁੰਦੇ ਆ, ਰੁਕ ਜਾਂਦੇ ਨੇ। ਤੁਸੀਂ ਕੁਝ ਕਰ ਨਹੀਂ ਸਕੋਗੇ, ਤੁਹਾਡਾ ਕੋਈ ਜਿਹੜਾ ਕਾਗਜ਼ ਪੱਤਰ ਆ ਗਾਹ ਨਹੀਂ ਤੁਰੂਗਾ। ਸੋ ਪਲੱਸ ਜਿੰਨੇ ਵੀ ਕੋਈ ਰੀਕ੍ਰੀਏਸ਼ਨਲ ਫੈਸਿਲਿਟੀਜ਼ ਹੈਗੀਆਂ ਤੁਹਾਡੇ, ਜਿਹੜੇ ਪਾਰਕਸ ਆ ਹਨਾ, ਕਈ ਜਿਹੜੀਆਂ ਹੋਰ ਗਵਰਨਮੈਂਟ ਜਿਹੜੀ ਬਿਲਡਿੰਗਸ ਹੈਗੀਆਂ, ਉਹ ਸਾਰਾ ਕੁਝ ਸ਼ਟਡਾਊਨ ਹੁੰਦਾ ਹੈ। ਕੋਈ ਘੁੰਮਣ ਫਿਰਨ ਜਾਂਦਾ ਆ, ਉਹ ਵੀ ਨਹੀਂ ਜਾ ਹੋਣਾ, ਉਹ ਵੀ ਤਾਲੇ ਲੱਗ ਜਾਂਦੇ ਆ। ਸੋ ਬਹੁਤ ਕੁਝ ਜਿਹੜੇ ਇਸ ਦੇ ਉੱਤੇ ਡਿਪੈਂਡ ਕਰਦਾ ਹੈ। ਸੋ ਦੇਖਦੇ ਆ ਵੀ ਇਹ ਜਿੱਦਾਂ ਤੁਸੀਂ ਦੱਸਿਆ ਵੀ ਸ਼ੁੱਕਰਵਾਰ ਨੂੰ ਕਿਹੜਾ ਗੋਡੇ ਆ, ਹੁਣ ਪਹੁੰਚਣ ਹੀ ਵਾਲੇ ਆ ਆਪਾਂ ਸ਼ੁੱਕਰਵਾਰ ਤਾਈਂ ਵੀ, ਤੇ ਕੀ ਜਿਹੜੇ ਨਤੀਜੇ ਆ ਜਿਹੜੇ ਉੱਥੋਂ ਨਿਕਲਦੇ ਆ। ਪਰ ਉਹ ਫਿਰ ਵੀ ਕੋਈ ਨਾ ਕੋਈ ਟਵੀਟ ਛੱਡਦੇ ਰਹਿੰਦੇ ਆ, ਕਿਉਂਕਿ ਡਾਕਾ ਦੇ ਅੰਡਰ ਕਦੇ ਤਾਂ ਉਹ ਕਹਿੰਦੇ ਕਰ ਦਾਂਗੇ, ਕਦੇ ਕਹਿੰਦੇ ਨਹੀਂ ਕਰ ਦਾਂਗੇ। ਤੇ ਲੇਟੈਸਟ ਟਵੀਟ ਜਿਹੜੀ ਅੱਜ ਉਹਨਾਂ ਨੇ ਸਵੇਰੇ ਛੱਡੀ ਆ ਪ੍ਰੈਜ਼ੀਡੈਂਟ ਟਰੰਪ ਨੇ, ਉਹ ਕਹਿੰਦੇ ਆ ਵੀ ਮੈਂ ਪਸੰਦ ਕਰਦਾ ਵੀ ਜਿਹੜੇ ਲੋਕ USA ਦੇ ਵਿੱਚ ਆਉਂਦੇ ਆ ਤਾਂ ਜਿਹੜੇ ਲੀਗਲ ਸਿਸਟਮ ਥਰੂ ਆਉਂਦੇ ਹੈਗੇ, ਮੈਰਿਟ ਬੇਸਡ ਆਊਗੇ, ਨੋ ਮੋਰ ਲੋਟਰੀਜ਼, ਤੇ ਤਾਂ ਕਿ ਜਿਹੜਾ ਅਮਰੀਕਾ ਆ ਗ੍ਰੇਟ ਤੇ ਸਟਰੋਂਗ ਬਣ ਸਕੇ। ਹੁਣ ਇਹ ਪਤਾ ਨਹੀਂ ਵੀ ਟਵੀਟ ਕਿੱਧਰ ਚੱਲਦਾ ਤੇ ਦਿਲ ਕਿੱਧਰ ਚੱਲਦਾ। ਹਾਂ, ਬਾਹਰੋਂ ਕੁਝ ਹੋਰ ਅੰਦਰੋਂ ਕੁਝ ਹੋਰ ਜਿਹੜਾ ਆ ਉਹ ਗੱਲਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ। ਚਲੋ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਆ। ਇੱਕ ਮਾੜੀ ਖਬਰ ਜਿਹੜੀ ਇਹ ਆ ਰਹੀ ਆ ਵੀ ਸਾਊਥ ਕੈਰੋਲੀਨਾ ਦੇ ਵਿੱਚ 4 ਅਫਸਰਾਂ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਗੋਲੀਬਾਰੀ ਦਾ ਸ਼ਿਕਾਰ ਹੋਣਾ ਪਿਆ। ਡੋਮੈਸਟਿਕ ਵਾਇਲੈਂਸ ਦੀ ਕਿਸੇ ਦੇ ਘਰ ਦੇ ਵਿੱਚੋਂ ਕਾਲ ਆਈ ਸੀ, ਉੱਥੇ ਜਿਹੜੇ ਆ ਦੇਖਣ ਦੇ ਲਈ, ਉਸ ਨੂੰ ਨਜਿੱਠਣ ਦੇ ਲਈ ਉੱਥੇ ਸਾਊਥ ਕੈਰੋਲੀਨਾ ਦੇ ਜਿਹੜੇ ਸ਼ੈਰਿਫ ਨੇ ਡਿਪਾਰਟਮੈਂਟ ਦੇ ਵੱਲੋਂ 4 ਅਧਿਕਾਰੀ ਗਏ। ਪਰ ਕਹਿੰਦੇ ਵੀ ਜਦ ਉੱਥੇ ਗਏ ਤਾਂ ਉਹਨਾਂ ਦੇ ਉੱਤੇ ਹੀ ਜਿਹੜਾ ਸਸਪੈਕਟ ਸੀਗਾ ਉਹਨਾਂ ਨੇ ਉਸਨੇ ਗੋਲੀਆਂ ਚਲਾ ਦਿੱਤੀਆਂ। ਕ੍ਰਿਸਚੀਅਨ ਥਾਮਸ ਮਕਾਲ ਜਿਹੜਾ ਆ ਜਿਸ ਨੇ ਗੋਲੀਆਂ ਚਲਾਈਆਂ ਆ, ਕਹਿੰਦੇ ਸਭ ਤੋਂ ਪਹਿਲਾਂ ਪੁਲਿਸ ਵਾਲੇ ਨੇ ਉਸਤੇ ਜਿਹੜੀ ਆ ਉਹ ਗੋਲੀ ਮਾਰੀ ਸੀ। ਸਿਟੀ ਆਫ ਯਾਰਕ ਹੈਗਾ ਆ ਉੱਥੇ ਜਿਹੜੀ ਘਟਨਾ ਵਾਪਰੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਅਧਿਕਾਰੀਆਂ ਦੇ ਉੱਤੇ ਵੀ ਇਸ ਦੇ ਵੱਲੋਂ ਜਿਹੜੀ ਗੋਲੀਬਾਰੀ ਕੀਤੀ ਗਈ ਆ। 47 ਸਾਲਾਂ ਦਾ ਜਿਹੜਾ ਮਕਾਲ ਆ ਉਹ ਕਹਿੰਦੇ ਇਸ ਚੀਜ਼ ਦੇ ਵਿੱਚ ਫੱਟੜ ਹੋ ਗਿਆ ਸੀਗਾ।
ਜਦੋਂ ਦੁਬਾਰਾ ਜਿਹੜੇ ਹੋਰ ਅਫਸਰ ਜਿਹੜੇ ਆਏ, ਜਦੋਂ ਸੈਕਿੰਡ ਗਨ ਫਾਇਰ ਜਿਹੜੀ ਹੋਈ, ਐਕਸਚੇਂਜ ਹੋਈ, ਤੇ 6 ਘੰਟੇ ਇਹ ਜਿਹੜਾ ਕੰਮ ਆ ਇਹ ਚੱਲਦਾ ਰਿਹਾ, ਕਿਉਂਕਿ ਹੌਸਟੇਜ ਵੀ ਫਿਰ ਸਿਚੁਏਸ਼ਨ ਜਿਹੜੀ ਇਸ ਦੇ ਨਾਲ ਬਣ ਜਾਂਦੀ ਹੈ, ਜਿਹੜੇ ਘਰ ਦੇ ਅੰਦਰ ਹੁੰਦੇ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਫੱਟੜ ਹੋ ਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਇੱਥੇ ਕਾਬੂ ਪਾ ਕੇ ਇਸ ਨੂੰ ਹੁਣ ਜ਼ੇਰੇ ਇਲਾਜ ਰੱਖਿਆ ਗਿਆ ਆ। ਹੋਰ ਇਸ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਉਹ ਨਹੀਂ ਦੱਸੀ ਗਈ। ਪੂਰੀ ਘਟਨਾ ਦੀ ਜਿਹੜੀ ਜਾਂਚ ਆ ਇਸ ਟਾਈਮ ਚੱਲ ਰਹੀ ਆ ਜੀ। ਸੋ ਜੀ ਅਗਲੀ ਖਬਰ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਜਿਹੜੀ GE ਇਲੈਕਟ ਕੰਪਨੀ ਹੈਗੀ ਆ, ਉਹ ਕਹਿੰਦੇ ਵੀ ਸੋਚ ਰਹੀ ਆ ਵੀ ਅਸੀਂ ਕੰਪਨੀ ਦੇ ਜਿਹੜੇ ਆ ਉਹਨਾਂ ਨੂੰ ਡਿਵਾਈਡ ਕੀਤਾ ਜਾਵੇ, ਕੰਪਨੀ ਦੇ ਵੱਖ-ਵੱਖ ਪੋਰਟਫੋਲੀਓ ਬਣਾਏ ਜਾਣ, ਕਿਉਂਕਿ $11 ਬਿਲੀਅਨ ਦਾ ਉਹਨਾਂ ਨੂੰ ਚੌਥੇ ਕੁਆਟਰ ਦੇ ਵਿੱਚ ਘਾਟਾ ਪਿਆ ਹੈਗਾ। ਇਹ ਉਹਨਾਂ ਨੇ ਮੰਗਲਵਾਰ ਨੂੰ ਅਨਾਉਂਸ ਕੀਤਾ, ਕਿਉਂਕਿ ਜਿਹੜੀ ਉਹਨਾਂ ਦੀ ਲੌਂਗ ਟਰਮ ਕੇਅਰ ਵਾਲੀ ਡਿਪਾਰਟਮੈਂਟ ਆ, ਜਿਹੜੀ ਉਹਨਾਂ ਦੀ ਕੰਪਨੀ ਆ, ਉਹਦੇ ਵਿੱਚ $11 ਬਿਲੀਅਨ ਦਾ ਘਾਟਾ ਪਿਆ। ਉਹਦੇ ਨਾਲ ਜਿਹੜਾ ਆ GE ਦੇ ਸ਼ੇਅਰਸ ਜਿਹੜੇ ਆ ਬਹੁਤ ਥੱਲੇ ਚੱਲ ਗਿਆ, ਕਹਿੰਦੇ ਆਲਮੋਸਟ 40% ਪਿਛਲੇ ਸਾਲ ਜਿਹੜੇ ਸ਼ੇਅਰ ਉਹਨਾਂ ਦੇ ਥੱਲੇ ਗਏ ਹੈਗੇ ਆ। ਤੇ ਕੱਲੇ ਸੋਮਵਾਰ ਨੂੰ ਹੀ 2.3% ਜਿਹੜੇ ਡਾਊਨ ਗਏ ਸ਼ੇਅਰ, ਤੇ ਹੁਣ $18.32 ਤੇ GE ਦੇ ਜਿਹੜੇ ਸ਼ੇਅਰ ਚੱਲ ਰਹੇ ਆ। ਸੋ ਜੇ ਲੌਂਗ ਟਰਮ ਕੇਅਰ ਦਾ ਦੱਸਦੇ ਜਾਈਏ ਸਰੋਤਿਆਂ ਨੂੰ, ਲੌਂਗ ਟਰਮ ਕੇਅਰ ਦੀ ਕਹਿੰਦੇ USA ਦੇ ਵਿੱਚ ਕਾਸਟ ਬਹੁਤ ਜ਼ਿਆਦਾ ਜਿਹੜੀ ਆ ਵੱਧ ਰਹੀ ਹੈਗੀ ਆ। ਕਿ ਜਿੱਦਾਂ ਲੌਂਗ ਟਰਮ ਕੇਅਰ ਹੁੰਦਾ ਵੀ ਜਦੋਂ ਕਈ ਵਾਰੀ ਬਜ਼ੁਰਗ ਜ਼ਿਆਦਾ ਸਿਆਣੇ ਹੋ ਜਾਂਦੇ, ਫਿਰ ਉਹਨਾਂ ਨੂੰ ਜਿਹੜੇ ਸੀਨੀਅਰ ਸੈਂਟਰ ਹੈਗੇ ਆ ਜਾਂ ਜਿਹੜੇ ਕੇਅਰ ਸੈਂਟਰ ਉੱਥੇ ਛੱਡੇ ਜਾਂਦੇ ਹੈਗੇ ਆ। ਤੇ ਕਹਿੰਦੇ ਵੀ $97,000 ਜਿਹੜਾ ਨਰਸਿੰਗ ਹੋਮ ਆ ਉਹਦਾ ਖਰਚਾ ਆਉਂਦਾ USA ਦੇ ਵਿੱਚ, ਜੇ ਜਿਹੜਾ ਪ੍ਰਾਈਵੇਟ ਨਰਸਿੰਗ ਹੋਮ ਹੈਗਾ ਆ। ਤੇ ਜੇ ਹੋਮ ਹੈਲਥ ਏਡ ਕਾਸਟ, ਉਹ ਆਲਮੋਸਟ $49,000 ਕਰੀਬ ਖਰਚਾ ਆਉਂਦਾ ਆ। ਜਿਹੜੀ GE ਦੀ ਇਹ ਕੰਪਨੀ ਸੀ, ਜੈਨਵਰਥ ਫਾਈਨੈਂਸ਼ੀਅਲ ਇਨਕਾਰਪੋਰੇਸ਼ਨ। ਸੋ ਦੇਖੋ ਵੀ ਚਾਹੇ ਹੁਣ ਸਟਾਕ ਮਾਰਕੀਟ ਮੈਂ ਦੇਖ ਰਿਹਾ ਸੀ ਵੀ ਬਹੁਤ ਜ਼ਿਆਦਾ ਉੱਪਰ ਜਾ ਰਹੀ ਆ, ਪਰ GE ਦਾ ਹਾਲ ਜਿਹੜਾ ਆ ਕਾਫੀ ਬੁਰਾ ਥੱਲੇ ਨੂੰ ਜਾ ਰਿਹਾ। ਬਿਲਕੁਲ, ਕਹਿੰਦੇ ਵੀ 1 ਸਾਲ ਦੇ ਵਿੱਚ 40% ਤੱਕ ਉਹਨਾਂ ਦਾ ਸਟਾਕ ਜਿਹੜਾ ਆ ਉਹ ਡਿੱਗ ਚੁੱਕਾ ਆ। ਡਾਊ ਜੋਨ ਇੰਡਸਟਰੀਅਲ ਐਵਰੇਜ ਜਿਹੜੀ ਆ ਉਹਦੇ ਵਿੱਚ 30% ਦਾ ਵਾਧਾ ਹੋਇਆ ਆ। ਸੋ ਇਹ ਦੇਖੋ ਬਹੁਤ ਹੀ ਜ਼ਿਆਦਾ ਘਾਟੇ ਦੇ ਵਿੱਚ ਜਿਹੜੀ GE ਇਸ ਟਾਈਮ ਚੱਲ ਰਹੀ ਹੈ। ਜੇ ਡਾਓ ਜੋਨ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਆ 26,000 ਪੁਆਇੰਟ ਨਵਾਂ ਮਾਰਕਾ ਉਹਨਾਂ ਨੇ ਕੀਤਾ ਹੈ, ਉਹ ਕ੍ਰਾਸ ਕਰ ਗਿਆ। ਕੁਝ ਕੁ ਦਿਨ ਪਹਿਲਾਂ ਜਿੱਦਾਂ 25,000 ਸੀ, ਤੇ 121 ਸਾਲਾਂ ਦੇ ਡਾਓ ਜੋਨ ਦੇ ਇਤਿਹਾਸ ਦੇ ਵਿੱਚ ਜਿਹੜਾ ਪਹਿਲੀ ਵਾਰੀ ਆ ਡਾਓ ਜੋਨ ਉਹ 26,000 ਨੂੰ ਕ੍ਰਾਸ ਕੀਤਾ ਹੈਗਾ ਆ। ਤੇ ਕਹਿੰਦੇ ਵੀ ਜਦੋਂ ਦੇ ਪ੍ਰੈਜ਼ੀਡੈਂਟ ਟਰੰਪ ਆਏ ਹੈਗੇ ਆ ਇਲੈਕਸ਼ਨ ਤੋਂ ਬਾਅਦ 42% ਇਹਦੇ ਵਿੱਚ ਜਿੱਦਾਂ ਵਾਧਾ ਹੋਇਆ, 8,000 ਪੁਆਇੰਟ ਦੇ ਕਰੀਬ। ਜੀ ਬਿਲਕੁਲ, ਇਹੀ ਨਹੀਂ, ਨੈਸਡੈਕ ਵੀ ਜਿਹੜਾ ਕਿਤੇ ਨਾ ਕਿਤੇ ਰਿਕਾਰਡ ਤੋੜ ਰਿਹਾ, ਉਹ ਵੀ 7284 ਦੇ ਉੱਤੇ ਇਸ ਟਾਈਮ ਜਿਹੜਾ ਚੱਲ ਰਿਹਾ ਆ। ਜਿੱਦਾਂ ਤੁਸੀਂ ਦੱਸ ਰਹੇ ਆ 26,000 ਨੂੰ ਕ੍ਰਾਸ ਕਰਕੇ ਜਿਹੜਾ ਉੱਤੇ ਥੱਲੇ ਉਸ ਦੇ ਇਰਦ ਗਿਰਦ ਜਿਹੜਾ ਚੱਲ ਰਿਹਾ। ਸੋ ਜੇ ਅੱਜ ਦੀ ਕਲੋਜ਼ਿੰਗ 26,000 ਤੋਂ ਉੱਤੇ ਹੁੰਦੀ ਆ, ਤੇ ਇੱਕ ਨਵਾਂ ਰਿਕਾਰਡ ਜਿਹੜਾ ਕੀਰਤੀਮਾਨ ਡਾਓ ਜੋਨਸ ਦੇ ਵੱਲੋਂ ਜਿਹੜਾ ਆ ਉਹ ਸਥਾਪਿਤ ਹੋਵੇਗਾ। ਪਰ ਇੱਕ ਵਾਰੀ ਕ੍ਰਾਸ ਕਰਨ ਦੇ ਨਾਲ ਵੀ ਉਸਨੇ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਅੱਜ ਐਪਲ ਦਾ ਕਹਿੰਦੇ ਵੀ ਸ਼ੇਅਰ ਬਹੁਤ ਮਜ਼ਬੂਤ ਇੱਕ ਹਿਸਾਬ ਦੇ ਨਾਲ ਚੱਲ ਰਿਹਾ ਆ, ਉਹ ਵੀ ਜਿਹੜਾ ਵਾਧਾ ਹੋ ਰਿਹਾ। ਤੇ ਆਪਾਂ ਜਨਰਲ ਇਲੈਕਟ੍ਰਿਕ ਦੀ ਗੱਲ ਕਰ ਰਹੇ ਸੀ, ਉਸ ਦੇ ਵਿੱਚ ਆਲਰੇਡੀ ਅੱਜ ਦੇ ਦਿਨ ਦੇ ਵਿੱਚ 3.5% ਦਾ ਜਿਹੜਾ ਘਾਟਾ ਆ ਉਹ ਦੇਖਿਆ ਜਾ ਚੁੱਕਾ ਆ। ਜੇ ਅਗਲੀ ਖਬਰ ਵੱਲ ਆਈਏ, ਜਿਸ ਤਰ੍ਹਾਂ ਪਿਛਲੇ ਥੋੜੇ ਦਿਨ ਪਹਿਲਾਂ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਆਪਣੇ ਸ਼ਬਦ ਵਰਤੇ ਸੀਗੇ ਇੱਕ ਮੀਟਿੰਗ ਦੇ ਵਿੱਚ, ਉਹਨੂੰ ਲੈ ਕੇ ਕਹਿੰਦੇ ਜਿਹੜੇ ਮਾਰਟਨ ਲੂਥਰ ਕਿੰਗ ਜਿਹੜੇ ਜੂਨੀਅਰ ਆ, ਉਹਨਾਂ ਦੇ ਜਿਹੜੇ 2 ਬੱਚੇ ਆ, ਉਹ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਆਏ ਆ। ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਇੱਦਾਂ ਦੇ ਜਿਹੜੇ ਸ਼ਬਦ ਆ ਉਹ ਬੋਲਣੇ ਨਹੀਂ ਚਾਹੀਦੇ। ਈਵਨ ਦੋ ਕਹਿੰਦੇ ਵੀ ਅਸੀਂ ਯਕੀਨ ਕਰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਕਿਸੇ ਤਰ੍ਹਾਂ ਨਾਲ ਰੇਸਿਸਟ ਨਹੀਂ ਹੈਗੇ, ਪਰ ਜਿਹੜੇ ਕਿਉਂਕਿ ਉਹ ਇਸ ਪੋਜੀਸ਼ਨ ਦੇ ਉੱਤੇ ਆ ਤੇ ਉਹਨਾਂ ਨੂੰ ਇਹ ਸ਼ਬਦ ਜਿਹੜੇ ਸ਼ੋਭਦੇ ਨਹੀਂ ਹੈਗੇ, ਉਹਦੇ ਨਾਲ ਜਿਹੜਾ ਸਾਡੇ ਪੂਰੇ ਮੁਲਕ ਦਾ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਦਿੱਖ ਆ ਉਹ ਚੰਗੀ ਨਹੀਂ ਲੱਗਦੀ ਹੈਗੀ, ਛਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਖਰਾਬ ਹੁੰਦੀ ਆ। ਅਗਲੀ ਜਿਹੜੀ ਅੰਤਰਰਾਸ਼ਟਰੀ ਖਬਰ ਦੇ ਵਿੱਚ ਹਰਜੋਤ ਸਿੰਘ ਜੀ ਗੱਲ ਕਰੀਏ ਵੀ ਯੂਰਪੀਅਨ ਯੂਨੀਅਨ ਨੇ ਉਹਨਾਂ ਦੇ ਲੀਡਰਸ ਦੇ ਵੱਲੋਂ ਅੱਜ ਬਿਆਨ ਆਇਆ, ਕਿਉਂਕਿ ਆਪਾਂ ਜਾਣਦੇ ਹਾਂ ਵੀ ਕੁਝ ਸਾਲ ਪਹਿਲਾਂ ਜਦੋਂ ਬ੍ਰਿਟੇਨ ਦੇ ਵਿੱਚ ਬ੍ਰੈਕਸਿਟ ਦੇ ਉੱਤੇ ਜਿਹੜੀ VOTING ਹੋਈ ਸੀ, ਉਸ ਦੇ ਵਿੱਚ ਬ੍ਰੈਕਸਿਟ ਕਰਨ ਦੀ ਲੋਕਾਂ ਨੇ ਮਨਜ਼ੂਰੀ ਦੇ ਦਿੱਤੀ ਸੀ। ਪਰ ਯੂਰਪੀਅਨ ਯੂਨੀਅਨ ਦੇ ਲੀਡਰ ਕਹਿੰਦੇ ਆ ਵੀ ਅਸੀਂ ਅਜੇ ਵੀ ਓਪਨ ਟੂ ਡਾਇਲੋਗ ਆ, ਗੱਲਬਾਤ ਕਰਨ ਦੇ ਲਈ ਰੈਡੀ ਆ ਜੇ ਬ੍ਰਿਟੇਨ ਆਪਣਾ ਮਾਈਂਡ ਚੇਂਜ ਕਰਦਾ ਆ।
ਬ੍ਰੈਕਸਿਟ ਦੇ ਉੱਤੇ। ਸੋ ਪਰ ਆਲਰੇਡੀ ਉਹਨਾਂ ਦੇ ਉੱਥੇ ਜਿਹੜਾ ਆਰਟੀਕਲ ਆਈ ਥਿੰਕ 50 ਸੀਗਾ ਜਿਹੜਾ ਉਹਨਾਂ ਨੇ ਇਨਵੋਕ ਕਰ ਦਿੱਤਾ ਸੀਗਾ, ਜਿਸ ਦੇ ਵਿੱਚ 2 ਸਾਲਾਂ ਦੇ ਵਿੱਚ ਹੁਣ ਯੂਰਪੀਅਨ ਯੂਨੀਅਨ ਦੇ ਨਾਲੋਂ ਉਹਨਾਂ ਨੇ ਅਲੱਗ-ਥਲੱਗ ਜਿਹੜਾ ਆ ਉਹ ਹੋ ਜਾਣਾ ਸੀਗਾ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹ ਕੀ ਹੁੰਦਾ ਹੈ। ਯੂਰਪੀਅਨ ਕੌਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਡੋਨਲਡ ਟਸਕ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਜਿਹੜੀ ਆ ਗੱਲਬਾਤ ਕਰਦੇ ਹੋਏ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਤੇ ਹੁਣ ਬ੍ਰਿਟੇਨ ਦੇ ਵਿੱਚ ਕਹਿੰਦੇ ਇੱਕ ਨਵਾਂ ਡਿਬੇਟ, ਨਵੀਂ ਗੱਲਬਾਤ ਇਸੇ ਚੀਜ਼ ਨੂੰ ਲੈ ਕੇ ਜਿਹੜੀ ਸ਼ੁਰੂ ਹੋ ਚੁੱਕੀ ਆ। ਕਈ ਲੋਕ ਜਿਹੜੇ ਸੋਚਦੇ ਸੀਗੇ ਪਹਿਲਾਂ ਵੀ ਬ੍ਰੈਕਸਿਟ ਹੋਣਾ ਵਧੀਆ ਆ, ਉਹਨਾਂ ਦੇ ਮਨ ਚੇਂਜ ਹੋਏ ਆ। ਕਈ ਆਪੋਜ਼ਿਟ ਆ, ਜਿਹੜੇ ਕਹਿੰਦੇ ਸੀ ਪਹਿਲਾਂ ਨਹੀਂ ਹੋਣਾ ਚਾਹੀਦਾ, ਉਹ ਕਹਿੰਦੇ ਵੀ ਚਲੋ ਵਧੀਆ ਗੱਲ ਆ, ਹੋ ਜਾਣਾ ਚਾਹੀਦਾ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਵਾਕਿਆ ਹੀ ਜਿਹੜੇ ਇਸ ਟਾਈਮ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਆ ਉਹ ਜਿਹੜੇ ਕਿਤੇ ਨਾ ਕਿਤੇ ਇਸ ਚੀਜ਼ ਦੇ ਪ੍ਰਤੀ ਜਾਂ ਉਹਨਾਂ ਦੀ ਸਰਕਾਰ ਜਾਂ ਉੱਥੋਂ ਦੇ ਲੋਕ ਆ ਯੂਰਪੀਅਨ ਯੂਨੀਅਨ ਦੇ ਨਾਲੋਂ ਵੱਖ ਹੋਣ ਦੇ ਜਿਹੜੇ ਇਸ ਫੈਸਲੇ ਤੋਂ ਉਲਟ ਜਿਹੜਾ ਉਹ ਜਾਣ ਦੀ ਕੋਸ਼ਿਸ਼ ਕਰਨਗੇ, ਜਾਂ ਫਿਰ ਇਹ ਉਸੇ ਤਰੀਕੇ ਦੇ ਨਾਲ ਹੀ ਆਪਣੀ ਜਿਹੜੀ ਗਤੀ ਦੇ ਉੱਤੇ ਉਹ ਚੱਲਦਾ ਰਹੇਗਾ। ਸੋ ਬਿਲਕੁਲ ਕਹਿੰਦੇ ਵੀ ਸੈਕੰਡ ਰੈਫਰੈਂਡਮ ਦੀ ਗੱਲਬਾਤ ਚੱਲ ਰਹੀ ਹੈਗੀ ਆ, ਪਰ ਦੋਨੋਂ ਹੀ ਜਿਹੜੇ ਪ੍ਰਾਈਮ ਮਿਨਿਸਟਰ ਯੂਕੇ ਦੇ ਹੈਗੇ ਆ ਥੈਰੇਸਾ ਮੇ, ਤੇ ਜਿਹੜੇ ਉਹਨਾਂ ਦੇ ਮੇਨ ਓਪੋਨੈਂਟ ਹੈਗੇ ਜਰੇਮੀ ਕੋਰਬਾਈਨ, ਉਹਨਾਂ ਨੇ ਰੂਲ ਆਊਟ ਕੀਤਾ ਆ ਵੀ ਕਿਸੇ ਤਰ੍ਹਾਂ ਦੀ ਅਸੀਂ ਇਸ ਵੋਟਿੰਗ ਦੇ ਹੱਕ ਦੇ ਵਿੱਚ ਹੈ ਨਹੀਂ, ਤੇ ਜਿਹੜਾ ਬ੍ਰਿਟੇਨ ਆ ਉਹ ਜਿਹੜਾ ਯੂਰਪੀਅਨ ਯੂਨੀਅਨ ਦਾ ਬਲੌਕ ਆ ਉਹਨੂੰ ਮਾਰਚ 2019 ਦੇ ਵਿੱਚ ਛੱਡ ਦੇਗਾ। ਪਰ ਮੈਂ ਇੱਕ ਦੇਖ ਰਿਹਾ ਸੀ, ਉਹਦੇ ਵਿੱਚ ਖਬਰਾਂ ਇਹ ਵੀ ਆ ਰਹੀਆਂ ਸੀ ਤੇ ਬ੍ਰਿਟੇਨ ਕਹਿੰਦੇ ਵੀ ਅਸੀਂ ਜਿਹੜੇ ਇਮੀਗ੍ਰੇਸ਼ਨ ਲਾ ਆ ਉਹ ਆਪਾਂ ਬਿਲਕੁਲ ਹੁਣ ਸਟ੍ਰਿਕਟ ਕਰ ਦਾਂਗੇ। ਪਹਿਲਾਂ ਯੂਰਪੀਅਨ ਯੂਨੀਅਨ ਦੇ ਅੰਡਰ ਜਿੰਨੀਆਂ ਵੀ ਕੰਟਰੀਆਂ ਸੀਆਂ ਉਹ ਸਾਰੇ ਇੰਗਲੈਂਡ ਨੂੰ ਬਹੁਤ ਭੱਜਦੇ ਸੀ ਜੀ। ਸੋ ਕਹਿੰਦੇ ਵੀ ਅਸੀਂ ਹੁਣ ਜਿਹੜੇ ਇਮੀਗ੍ਰੇਸ਼ਨ ਲਾਜ਼ ਹੈਗੇ ਆ ਉਹਨਾਂ ਨੂੰ ਅਸੀਂ ਹੋਰ ਵੀ ਜਿਹੜੇ ਸਟ੍ਰਿਕਟ ਕਰਨ ਜਾ ਰਹੇ ਹੈਗੇ ਆ ਜੀ। ਸੋ ਦੇਖਦੇ ਆ ਜਿਹੜਾ ਜੀ ਇਸ ਚੀਜ਼ ਦੇ ਵਿੱਚ ਕੀ ਬਣਦਾ। ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੋਨਾਂ ਨੇ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਤੇ ਜਿਹੜੀ ਸਰਕਾਰ ਆ ਜਿਹੜੇ ਕਹਿ ਲਓ ਵੀ ਸੱਤਾ ਦੇ ਵਿੱਚ, ਉਹਨਾਂ ਨੇ ਇਸ ਚੀਜ਼ ਤੋਂ ਮਨਾ ਇੱਕ ਹਿਸਾਬ ਦੇ ਨਾਲ ਆਪਣੇ ਵੱਲੋਂ ਕਰ ਦਿੱਤਾ ਆ। ਪਰ ਦੇਖਦੇ ਆ ਵੀ ਲੋਕਾਂ ਦਾ ਪ੍ਰੈਸ਼ਰ ਜਿਹੜਾ ਉਹ ਕਿਸ ਤਰੀਕੇ ਦਾ ਉਸ ਦੇ ਵਿੱਚ ਉਹ ਬਣਦਾ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਆਪਾਂ ਗੱਲਬਾਤ ਕਰਦੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਜਿਹੜੀ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਆ, ਜਿਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ ਜਿਹੜੇ 73% ਜਿਹੜੇ ਅੱਤਵਾਦੀ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਆ, ਓਫੈਂਡਰਸ ਆ ਜਿਹੜੇ ਪਿਛਲੇ 15 ਸਾਲਾਂ ਦੇ ਵਿੱਚ ਸੀਗੇ, ਉਹਨਾਂ ਦੇ ਵਿੱਚੋਂ 73% ਲੋਕ ਜਿਹੜੇ ਆ ਫੋਰਨ ਬੋਰਨ ਸੀਗੇ। ਬਹੁਤ ਸਾਰੇ ਉਹਨਾਂ ਦੇ ਵਿੱਚੋਂ ਜਿਹੜੇ ਆ ਮੈਜੋਰਟੀ ਜਿਹੜੇ ਆ ਜਿਨ੍ਹਾਂ ਨੇ ਇੱਥੇ ਅਜਿਹੇ ਕਾਰਜ ਕੀਤੇ ਉਹ ਸੀਗੇ ਅਮਰੀਕਨ ਸਿਟੀਜ਼ਨ ਹੀ, ਪਰ ਕਹਿੰਦੇ ਆ ਵੀ ਬਾਹਰੋਂ ਜਿਹੜੇ ਆ ਉਹ ਜੰਮੇ ਸੀਗੇ। ਉਹ ਵੇਖਿਆ ਜਾਵੇ ਹੁਣ ਅਮਰੀਕਾ ਦੇਖੋ, ਜਿਹੜੇ ਇੱਥੇ ਬਾਹਰੋਂ ਆ ਕੇ ਵਸੇ ਉਹਨਾਂ ਦੇ ਜਿਹੜੇ ਗਾਂ ਨਿਆਣੇ ਜੰਮੇ ਉਹੀ ਇੱਥੇ ਦੇ ਜਿਹੜੇ ਬੋਰਨ ਕਹਿ ਸਕਦੇ ਆ। ਬਾਕੀ ਓਵਰਆਲ ਹਰ ਇੱਕ ਦੀਆਂ ਤਾਰਾਂ ਕਿਤੇ ਨਾ ਕਿਤੇ ਅਮਰੀਕਾ ਤੋਂ ਬਾਹਰ ਹੀ ਜਿਹੜੀਆਂ ਉਹ ਜੁੜਦੀਆਂ ਕਿਉਂਕਿ ਅਮਰੀਕਾ ਜਿਹੜੀ ਹੈ ਲੈਂਡ ਆਫ ਇਮੀਗ੍ਰੈਂਟਸ ਜਿਹੜੀ ਆ ਉਹ ਹੈਗੀ ਆ। ਸੋ ਆਈ ਥਿੰਕ ਇਹ ਇੱਕ ਹਿਸਾਬ ਦੇ ਨਾਲ ਜੋ ਮੈਨੂੰ ਲੱਗ ਰਿਹਾ ਹੈ ਵੀ ਕਿਉਂਕਿ ਇਸ ਟਾਈਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਪਾਂ ਨੂੰ ਪਤਾ ਹੀ ਵੀ ਕਿਹੜੇ ਪ੍ਰਸ਼ਾਸਨ ਦੇ ਹੇਠਾਂ ਜਿਹੜਾ ਕੰਮ ਕਰ ਰਿਹਾ, ਉਹਨਾਂ ਦੀ ਰਿਪੋਰਟ ਵੀ ਉਸੇ ਵੱਲ ਨੂੰ ਇਸ਼ਾਰਾ ਕਰਾਉਣ ਦੀ ਕੋਸ਼ਿਸ਼ ਆ। ਲੋਕਾਂ ਦੇ ਮਨਾਂ ਦੇ ਵਿੱਚ ਇੱਕ ਰਾਏ ਬਣਾਉਣ ਦੀ ਕੋਸ਼ਿਸ਼ ਇਹ ਕਰ ਰਹੇ ਨੇ ਵੀ ਇਹ ਜਿਹੜੇ ਬਾਹਰੋਂ ਲੋਕ ਆਉਂਦੇ ਆ ਉਹੀ ਜਿਹੜੀਆਂ ਚੀਜ਼ਾਂ ਖਰਾਬੀ ਕਰਦੇ ਨੇ। ਇਹ ਜਾਣਬੁੱਝ ਕੇ ਅਜਿਹੀਆਂ ਚੀਜ਼ਾਂ ਜਿਹੜੀਆਂ ਸਰਕਾਰ ਦੇ ਵੱਲੋਂ ਜਦੋਂ ਆਪਣਾ ਪ੍ਰੋਪੇਗੈਂਡਾ ਜਿਹੜਾ ਆ ਉਹ ਕਰਨਾ ਹੁੰਦਾ ਹੈ ਤੇ ਉਹ ਅਜਿਹੀਆਂ ਰਿਪੋਰਟਾਂ ਜਿਹੜੀਆਂ ਉਹ ਜਾਰੀ ਕੀਤੀਆਂ ਜਾਂਦੀਆਂ। ਜਦੋਂ ਕਿ ਜਿਹੜੀਆਂ ਲਾਰਜ ਸ਼ੂਟਿੰਗਸ ਹੋਈਆਂ ਉਹ ਦੇਖ ਲਓ ਵੀ ਕਿੱਥੇ ਦੇ ਬੋਰਨ ਸੀ, ਚਾਹੇ ਉਹ ਲਾਸ ਵੈਗਸ ਦੀ ਹੋਵੇ, ਉਹਨਾਂ ਦਾ ਰੇਸ਼ੀਅਲ ਦੇਖ ਲਓ ਵੀ ਕਿਹੜੇ ਐਥਨਿਸਿਟੀ, ਚਾਹੇ ਉਹ ਸੈਂਡੀ ਹੋ ਐਲੀਮੈਂਟਰੀ ਸਕੂਲ ਹੋਵੇ, ਇਸ ਤਰ੍ਹਾਂ ਦੇ। ਸੋ ਸਰੋਤਿਓ, ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਅਸੀਂ ਇੱਕ ਹੋਰ ਬਹੁਤ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰ ਸਾਂਝੀ ਕਰਨੀ ਆ ਵੀ ਕਿਸ ਤਰ੍ਹਾਂ 9 ਸਾਲਾਂ ਦਾ ਆਇਆ ਬੱਚਾ ਇੱਥੇ ਹੁਣ 30 ਸਾਲਾਂ ਬਾਅਦ ਡਿਪੋਰਟ ਕੀਤਾ ਜਾ ਰਿਹਾ ਹੈਗਾ, ਤੇ ਉਹਦੇ ਬਾਰੇ ਆਪਾਂ ਡਿਟੇਲ 'ਚ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਪੰਜਾਬੀ ਰੇਡੀਓ USA ਦੇ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM.
ਜੇਕਰ ਅਜੇ ਵੀ ਤੁਸੀਂ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ ਜਾਂ ਫਿਰ ਤੁਸੀਂ ਆਪਣੀ ਇੰਸ਼ੋਰੈਂਸ ਦੀ ਸਸਤੀ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸਭ ਸੇਵਾਵਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 ਦੇ ਉੱਤੇ। 2018 ਦੇ ਵਿੱਚ ਜੇਕਰ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਤਾਂ ਅਗਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੇ ਵਿੱਚ ਤੁਹਾਨੂੰ ਪੈਨਲਟੀ ਦੇਣੀ ਪਵੇਗੀ। 2018 ਦੇ ਵਿੱਚ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਪਲਾਨਸ ਦੇ ਰੇਟ ਤਬਦੀਲ ਕੀਤੇ ਹਨ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀ ਨਵੀਂ ਐਪਲੀਕੇਸ਼ਨ ਭਰਨੀ ਹੋਵੇ, ਚੱਲ ਰਹੀ ਪਲਾਨ ਨੂੰ ਚੇਂਜ ਕਰਨਾ ਹੋਵੇ ਜਾਂ ਹੋਰ ਪਲਾਨ ਦੇ ਰੇਟ ਚੈੱਕ ਕਰਨੇ ਹੋਣ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 4082722500। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਜ਼ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916-372-2893 916-372-2893 ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਟਰੱਕਰਜ਼ ਦੀ ਪਹਿਲੀ ਪਸੰਦ ਪੰਜਾਬੀ ਰੇਡੀਓ USA। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916-226-9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੋਲੇਵਾਰਡ ਸੈਕਰਾਮੈਂਟੋ 916-226-9188 9162269188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੋਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916-912-8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916-912-8842 9169128842। ਬੱਗਾ ਜੁਐਲਰਸ ਸੈਕਰਾਮੈਂਟੋ।
ਸਾਨੂੰ ਸਾਡੇ ਧਰਮ ਦੇ ਨਾਲ ਜੋੜਦਾ ਹੈ, ਸਾਨੂੰ ਸਾਡੇ ਸੱਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਦਾ ਹੈ। ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA ਸੁਣਦੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ। ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਕਰਾਉਣ ਦੇ ਲਈ 31 ਜਨਵਰੀ ਜਿਹੜੀ ਅਖੀਰਲੀ ਤਰੀਕ ਹੈਗੀ, ਉਸ ਤੋਂ ਪਹਿਲਾਂ ਜਿਹੜੇ ਵੀ ਕੋਈ ਚੇਂਜਸ ਹੈਗੇ ਆ ਜਾਂ ਆਪਣੇ ਪਲਾਨ ਦੇ ਬਾਰੇ ਤੁਸੀਂ ਪਤਾ ਕਰਨਾ ਹੈ, ਤੁਸੀਂ ਦੇਖਣਾ ਚਾਹੁੰਦੇ ਹੋ ਵੀ ਕੋਈ ਹੋਰ ਸਸਤਾ ਤੇ ਬੈਟਰ ਕਵਰੇਜ ਵਾਲਾ ਪਲਾਨ ਤੁਹਾਡੇ ਇਲਾਕੇ ਦੇ ਵਿੱਚ ਉਪਲਬਧ ਆ, ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਕਾਲ ਕਰੋ। ਨੰਬਰ ਇਹਨਾਂ ਦਾ 4082722500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਸ਼ਮਿੰਦਰਪਾਲ ਸਿੰਘ ਬੇਕਰਸਫੀਲਡ ਤੋਂ, ਕੁਲਤਾਰ ਬੀਸਲਾ ਫਰੈਜ਼ਨੋ ਤੋਂ, ਸਤਨਾਮ ਸਿੰਘ ਮਨਦੀਪ ਸਿੰਘ ਸੈਨ ਹੋਜ਼ੇ ਤੋਂ, ਸੋਢੀ ਜੀ ਸੈਕਰਾਮੈਂਟੋ ਤੋਂ ਤੇ ਰਣਜੀਤ ਮੰਡੇਰ ਜੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 272 5200 ਦੇ ਉੱਤੇ ਜਾਂ 408 722 7698 ਦੇ ਉੱਤੇ। ਮਿੰਟੂ ਜੀ ਮਾਫੀ ਚਾਹੁੰਦਾ ਹਰਜੋਤ ਜੀ, ਕਿਉਂਕਿ ਅਗਲਾ ਪ੍ਰੋਗਰਾਮ ਵੀ ਨਾਲ ਹੀ ਆਉਣ ਵਾਲਾ ਹੁੰਦਾ, ਇਸ ਲਈ ਕਿ ਇਹਦੀ ਨਵਾਂ ਦਾ ਭੁਲੇਖਾ ਪੈ ਜਾਂਦਾ। ਤੇ ਹਰਜੋਤ ਜੀ, ਆਪਣਾ ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਹਾਂ, ਜਿਸ ਦੇ ਬਾਰੇ ਤੁਸੀਂ ਦੱਸ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਬੱਚਾ ਕਿੰਨੀ ਛੋਟੀ ਉਮਰ ਦੇ ਵਿੱਚ ਅਮਰੀਕਾ ਦੇ ਵਿੱਚ ਆਇਆ ਤੇ ਹੁਣ ਉਸ ਦੀ ਉਮਰ ਜਿਹੜੀ ਆ 39 ਸਾਲ ਜਿਹੜੀ ਹੋ ਚੁੱਕੀ। 9 ਸਾਲ ਦਾ ਸੀਗਾ ਜਦੋਂ ਇੱਥੇ ਆਇਆ ਤੇ 30 ਸਾਲਾਂ ਬਾਅਦ ਚਾਹੇ ਉਹ ਡਾਕਾ ਦੇ ਲਈ ਟੂ ਓਲਡ ਹੈਗਾ ਆ, ਪਰ ਕਹਿੰਦੇ ਹੁਣ ਉਸ ਨੂੰ ਡਿਪੋਰਟ ਜਿਹੜਾ ਉਹ ਕਰ ਦਿੱਤਾ ਗਿਆ ਆ। ਮਿਸ਼ੀਗਨ ਦਾ ਰਹਿਣ ਵਾਲਾ ਇਹ ਗਾਰਸੀਆ ਨਾਂ ਦਾ ਇਹ ਬੰਦਾ, ਹੋਰਹੇ ਗਾਰਸੀਆ ਨਾਂ ਦਾ 39 ਈਅਰ 올ਡ, ਜਿਹੜਾ ਕਿ 10 ਸਾਲਾਂ ਦਾ ਸੀ ਜਦੋਂ ਚਾਹੇ ਉਹ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਇਆ ਸੀ। ਉਹ ਤੋਂ ਬਾਅਦ ਉਹਦਾ ਇਮੀਗ੍ਰੇਸ਼ਨ ਦਾ ਕੇਸ ਕਹਿੰਦੇ ਚੱਲਦਾ ਵੀ ਸੀ, ਐਕਸਟੈਂਸ਼ਨ ਵੀ ਚੱਲ ਰਹੀ ਸੀ ਤੇ ਉਹਦੇ ਬੱਚੇ ਇੱਥੇ ਦੇ ਬੋਰਨ ਆ, 15 ਸਾਲਾਂ ਦੇ ਇੱਥੇ ਦੇ ਸਿਟੀਜ਼ਨ ਹੈਗੇ ਆ। ਤੇ 39 ਸਾਲਾਂ ਬਾਅਦ ਜਿਹੜਾ 30 ਸਾਲਾਂ ਬਾਅਦ ਉਹਨੂੰ ਮੈਕਸੀਕੋ 'ਚ ਭੇਜ ਦਿੱਤਾ ਜਾਂਦਾ ਆ। ਤੇ ਹੁਣ ਉਹ ਕਹਿੰਦੇ ਵੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਮੈਕਸੀਕੋ ਬਾਰੇ, ਜਿਹੜਾ ਹੁਣ 9 ਸਾਲਾਂ ਦਾ ਇੱਥੇ ਆਇਆ ਹੋਊਗਾ, ਉਹਦੀ ਫੈਮਿਲੀ ਇੱਥੇ ਆ, ਸਾਰਾ ਕੁਝ ਇੱਥੇ ਹੈਗਾ। ਬਿਲਕੁਲ, ਉਸ ਦੀਆਂ ਜੜ੍ਹਾਂ ਇੱਥੇ ਆ, ਸਾਰਾ ਕੁਝ ਇੱਥੇ ਆ। ਬਹੁਤ ਜਿਹੜੇ ਇੱਕ ਮਾੜੀ ਘਟਨਾ ਵਾਪਰੀ ਤੇ ਹੋਇਆ ਵੀ, ਦੇਖੋ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਿਹੜੇ ਜਨਮ ਦਿਨ ਦੀ ਜਿਹੜੀ ਛੁੱਟੀ ਉਸ ਦਿਨ ਜਿਹੜਾ ਇਸ ਨੂੰ ਡਿਪੋਰਟ ਕੀਤਾ ਗਿਆ। 39 ਸਾਲਾਂ ਦਾ ਸੀ, ਲੈਂਡਸਕੇਪਰ ਸੀਗਾ ਤੇ ਇਹ ਲਿੰਕਨ ਪਾਰਕ ਮਿਸ਼ੀਗਨ ਦੇ ਵਿੱਚ ਰਹਿਣ ਵਾਲਾ ਸੀ। ਉੱਥੇ ਜਦ ਇਸ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ, ਇਸ ਦੇ ਹੱਕ ਦੇ ਵਿੱਚ ਸਮਰਥਕ ਵੀ ਉੱਥੇ ਪਹੁੰਚੇ ਹੋਏ ਸੀ, ਜਿੱਥੇ ਉਹ ਨਾਅਰੇ ਲਾ ਰਹੇ ਸੀਗੇ ਵੀ ਪਰਿਵਾਰਾਂ ਨੂੰ ਤੋੜਨਾ ਜਿਹੜਾ ਉਹ ਬੰਦ ਕਰੋ। 2009 ਦਾ ਹਰਜੋਤ ਸਿੰਘ ਜੀ ਇਸ ਦਾ ਕੇਸ ਚੱਲ ਰਿਹਾ ਸੀ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ, ਜਦੋਂ ਇਸ ਦੇ ਆਰਡਰ ਆਫ ਰਿਮੂਵਲ ਜਿਹੜੇ ਇਸ ਦੇ ਉੱਤੇ ਲੱਗ ਚੁੱਕਾ ਸੀ। ਤੇ 2009 ਤੋਂ ਬਾਅਦ ਦੇ ਵਿੱਚ ਜਿੰਨੇ ਪੁਰਾਣੇ ਜਿਹੜੇ ਪ੍ਰਸ਼ਾਸਨ ਸੀਗੇ, ਉਸ ਤੋਂ ਲੈ ਕੇ ਹੁਣ ਤੱਕ ਉਸ ਨੂੰ ਜਿਹੜੀ ਆ ਐਕਸਟੈਂਸ਼ਨ ਜਿਹੜੀ ਉਸ ਦੀ ਡੈਪੂਟੇਸ਼ਨ ਦੇ ਉੱਤੇ ਸਟੇ ਮਿਲਦੀ ਰਹੀ ਸੀ, ਸਟੇ ਮਿਲਦੀ ਜਾਂਦੀ ਸੀ ਉਸ ਦੀ ਰਿਮੂਵਲ ਦੇ ਉੱਤੇ। ਤੁਸੀਂ ਇਹ ਦੇਖੋ, ਇਹ 2009 ਤੋਂ ਲੈ ਕੇ ਤੇ 2018 ਤੱਕ ਰਿਪਬਲਿਕਨ ਪਾਰਟੀ ਦਾ ਵੀ ਜਿਹੜਾ ਆ ਉਹ ਰਿਹਾ ਪ੍ਰਸ਼ਾਸਨ, ਤੇ ਜਿਹੜੀ ਆ ਡੈਮੋਕ੍ਰੇਟ ਪਾਰਟੀ ਦਾ, ਦੋਨਾਂ ਪਾਰਟੀਆਂ ਦਾ ਜਿਹੜੇ ਪ੍ਰਸ਼ਾਸਨ ਉਹਨਾਂ ਸਮਿਆਂ ਦੇ ਵਿੱਚ ਰਿਹਾ ਆ। ਤੇ ਇਹ ਵੀ ਦੱਸਦੇ ਜਾਈਏ ਵੀ ਕਿਸੇ ਤਰ੍ਹਾਂ ਦੀ ਉਹਦੇ ਤੇ ਕ੍ਰਿਮੀਨਲ ਕੋਈ ਚਾਰजेस ਨਹੀਂ ਸੀ, ਕਹਿੰਦੇ ਉਹਦੇ ਪਾਰਕਿੰਗ ਟਿਕਟ ਵੀ ਨਹੀਂ ਸੀ ਉਸ ਬੰਦੇ ਦੇ ਉੱਤੇ। ਤੇ ਨਵੰਬਰ ਦੇ ਵਿੱਚ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਸਖਤ ਬਹੁਤ ਸਟੈਂਡ ਆ ਇਸ ਵਾਰੀ ਜਿਹੜੇ ਆ ਇਸ ਪ੍ਰਸ਼ਾਸਨ ਦਾ ਇਮੀਗ੍ਰੇਸ਼ਨ ਨੂੰ ਲੈ ਕੇ, ਤਾਂ ਨਵੰਬਰ ਦੇ ਵਿੱਚ ਹੋਰਹੇ ਗਾਰਸੀਆ ਉਸ ਨੂੰ ਮੈਕਸੀਕੋ ਵਾਪਸ ਘੱਲਣ ਦਾ ਜਿਹੜਾ ਫੈਸਲਾ ਅਦਾਲਤ ਵੱਲੋਂ ਜਿਹੜਾ ਆ ਉਹ ਸੁਣਾ ਦਿੱਤਾ ਗਿਆ ਸੀਗਾ। ਸੋ ਇਹ ਇੱਕ ਕਹਿ ਲਓ ਵੀ ਦਰਦਨਾਕ ਜਿਹੜਾ ਸੀਨ ਹੀ ਉੱਥੇ ਬਣਦਾ ਸੀ। ਉਹਦੀ ਵਾਈਫ ਜਿਹੜੀ ਆ ਉਹ ਰੋ ਰਹੀ ਸੀ, ਉਹਦਾ ਜਿਹੜੇ ਬੱਚੇ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਜੱਫੀਆਂ ਪਾ ਰਹੇ ਸੀ ਵੀ ਫਿਰ ਪਤਾ ਨਹੀਂ ਕਦੋਂ ਜਿਹੜੇ ਇਸ ਦੇ ਨਾਲ ਮੁਲਾਕਾਤ ਜਿਹੜੀ ਹੋਵੇਗੀ। ਤੇ ਉਧਰ 2 ਆਈਸ ਦੇ ਜਿਹੜੇ ਏਜੰਟਸ ਆ ਉਹ ਉਸ ਨੂੰ ਆਪਣੇ ਨਾਲ ਬਾਹਾਂ ਫੜ ਕੇ ਜਿਹੜੇ ਆ ਉਹ ਉਸ ਨੂੰ ਕਹਿ ਲਓ ਵੀ ਬਾਰਡਰ ਪਾਰ ਵੀ ਜਲ ਹੁਣ ਤੈਨੂੰ ਜਿੱਥੋਂ ਤੂੰ ਆਇਆ ਸੀਗਾ ਕਿਸੇ ਟਾਈਮ ਦੇ ਉੱਤੇ, ਕੀ ਪਤਾ ਕਿਹੜੀ ਸਥਿਤੀਆਂ ਦੇ ਵਿੱਚ ਉਹਦੇ ਮਾਪਿਆਂ ਨੂੰ ਉਹਨੇ ਇੱਥੇ ਲੈ ਕੇ ਆਏ, ਚਾਹੇ ਉਸ ਨੂੰ ਐਂਕਰ ਬੇਬੀ ਦੇ ਵਜੋਂ ਵਰਤਿਆ ਹੋਵੇ ਜਾਂ ਕੁਝ ਵੀ ਜਿਹੜਾ ਕੀਤਾ ਹੋਵੇ,
ਪਰ 30 ਸਾਲਾਂ ਬਾਅਦ ਉਸ ਦਾ ਜਿਹੜਾ ਜੀਵਨ ਆ ਪੂਰਾ ਅਸਤ ਵਿਅਸਤ ਜਿਹੜਾ ਕਰਤਾ, ਜੜੋਂ ਜਿਹੜਾ ਉਸ ਨੂੰ ਉਖਾੜ ਦਿੱਤਾ ਹੈ। ਜੀ, ਸੋ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਬਣੇ ਹੈਗੇ ਆ, ਕਾਫੀ ਜਿਹੜਾ ਕ੍ਰੈਕਡਾਊਨ ਚੱਲ ਰਿਹਾ ਹੈਗਾ ਅਨਡਾਕੂਮੈਂਟਡ ਇਮੀਗ੍ਰੈਂਟਸ ਤੇ, ਬਹੁਤ ਸਾਰੀਆਂ ਜਿਹੜੀਆਂ ਰੇਡਸ ਹੋ ਰਹੀਆਂ ਆ, ਅਰੈਸਟ ਹੋ ਰਹੇ ਹੈਗੇ ਆ, ਡਿਪੋਰਟੇਸ਼ਨ ਹੋ ਰਹੀਆਂ ਹੈਗੀਆਂ ਆ। ਤੇ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਨੇ 1 ਜਨਵਰੀ ਤੋਂ ਲੈ ਕੇ ਉਹਨਾਂ ਨੇ ਜਦੋਂ ਆਫਿਸ ਲਿਆ ਤੇ ਪਿਛਲੇ ਸਾਲ ਦੇ ਕਹਿੰਦੇ ਸਤੰਬਰ ਤੱਕ 9 ਮਹੀਨਿਆਂ ਦੇ ਵਿੱਚ 37% ਜਿਹੜੀ ਆ ਅਰੈਸਟ ਅਨਡਾਕੂਮੈਂਟਡ ਲੋਕਾਂ ਦੀ ਇਨਕਰੀਜ਼ ਹੋਈ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਫਿਗਰ ਆਏ ਆ ਤੇ ਕਹਿੰਦੇ ਜਿਹੜੇ US ਬਾਰਡਰ ਕ੍ਰਾਸ ਕਰਦੇ ਲੋਕ ਫੜੇ ਗਏ ਆ ਉਹ ਹਿਸਟੋਰੀਕਲੀ ਲੋ ਹੋਇਆ ਹੈਗਾ। ਸੋ ਜਿਹੜੀ ਇਲੀਗਲ ਬਾਰਡਰ ਕ੍ਰਾਸਿੰਗ ਆ ਉਹ ਵੀ ਬਹੁਤ ਜ਼ਿਆਦਾ ਘਟੀ ਹੈਗੀ ਆ। ਬਿਲਕੁਲ। ਸੋ ਇੱਕ ਵਾਰੀ ਫਿਰ ਰਾਜਕਨਵੀਰ ਸਿੰਘ ਜੀ, ਆਪਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ, ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਸਾਨੂੰ ਕਈ ਵਾਰ ਬਾਅਦ ਚ ਕਾਲਾਂ ਵੀ ਆਉਂਦੀਆਂ ਵੀ ਤੁਸੀਂ ਡਰਾਉਂਦੇ ਬਹੁਤ ਰਹਿੰਦੇ ਆ। ਆਪਾਂ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਵੀ ਕੀ ਕੁਝ ਹੋ ਰਿਹਾ। ਇਹ ਡਰਾਉਣ ਦਾ ਨਹੀਂ, ਇਹਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਦੇਣ ਦਾ ਮਕਸਦ ਆ। ਦੇਖੋ ਹਰਜੋਤ ਸਿੰਘ ਜੀ, ਕਈਆਂ ਦੇ ਕੇਸ ਜਿਹੜੇ ਇਸ ਦੇ ਨਾਲ ਸ਼ਾਇਦ ਕਿਸੇ ਦਾ ਮਿਲਦਾ ਹੋਵੇ ਜੀ, ਸੋ ਐਟਲੀਸਟ ਬੰਦਾ ਸੁਣ ਕੇ ਆਪਣਾ ਜਿਹੜਾ ਆ ਉਹ ਕੀ ਜਿਹੜਾ ਲੀਗਲ ਐਡਵਾਈਸ ਜਿਹੜੀ ਲਈ ਜਾ ਸਕਦੀ ਉਸ ਦੇ ਬਾਰੇ ਬੰਦਾ ਸੁਚੇਤ ਹੋ ਕੇ ਉਹਦੇ ਬਾਰੇ ਗੱਲ ਕਰ ਸਕਦਾ। ਕਈ ਉਹ ਬੰਦਾ ਨਹੀਂ ਸੁਣ ਰਿਹਾ ਹੁੰਦਾ, ਉਹਨਾਂ ਦਾ ਕੋਈ ਨਜ਼ਦੀਕੀ ਸੁਣ ਰਿਹਾ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਆ, ਉਹਨਾਂ ਨੂੰ ਕੋਈ ਜਿਹੜੀ ਉਹ ਦੱਸ ਸਕਦੇ ਆ ਵੀ ਇਦਾਂ ਵੀ ਜਿਹੜਾ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਅਵੇਸਲੇ ਬਣ ਕੇ ਜਿਹੜੇ ਉਹ ਬੈਠੇ ਰਵਾਂਗੇ, ਇਹ ਕਰੀ ਜਾਵਾਂਗੇ ਵੀ ਘਟਾ ਹੈ ਨਹੀਂ ਆ ਤੇ ਘਟਾ ਆਪਾਂ ਕਾਰਪੇਟ ਥੱਲੇ ਕਰੀ ਜਾਵਾਂਗੇ ਇਕੱਠਿਆਂ, ਤੇ ਬਾਅਦ ਚ ਕਿਸੇ ਦਿਨ ਜਦੋਂ ਕਾਰਪੇਟ ਚੱਕਿਆ ਗਿਆ ਤੇ ਫਿਰ ਤਾਂ ਨਿਕਲਣਾ ਥੱਲੋਂ ਘਟਾ ਹੀ ਆ। ਸੋ ਇਹ ਦੱਸਣਾ, ਜਿਹੜਾ ਇਨਫੋਰਮੇਸ਼ਨ ਜਿਹੜੀ ਦੱਸਣੀ ਉਹ ਬਹੁਤ ਜ਼ਰੂਰੀ ਆ। ਸੋ ਦੇਖੋ, ਉਹ US ਸਿਟੀਜ਼ਨ ਦੇ ਨਾਲ ਮੈਰਿਡ ਸੀਗਾ, ਪਰ ਕਹਿੰਦੇ ਇਹ ਆਟੋਮੈਟਿਕ ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਨੂੰ ਇੱਥੇ ਰਹਿਣ ਦਾ ਜਿਹੜੀ ਲੀਗਲ ਰੈਜ਼ੀਡੈਂਸੀ ਜਿਹੜੀ ਇਸ ਦੇ ਮਤਲਬ ਮਿਲ ਜਾਂਦੀ ਆ। ਤੁਹਾਨੂੰ ਜਿਹੜਾ ਪੇਪਰ ਵਰਕ ਆ ਉਹ ਪੂਰਾ ਕਰਨਾ ਪਊਗਾ। ਜੋ ਕੁਝ ਵੀ ਜਿਹੜਾ ਪ੍ਰੋਸੀਜਰ ਹੈਗਾ ਆ ਐਜ਼ ਅ ਲੀਗਲ ਰੈਜ਼ੀਡੈਂਟ ਹੋਣ ਦੇ ਲਈ ਅਮਰੀਕਾ ਦੇ ਲਈ, ਉਹ ਤੁਹਾਨੂੰ ਪੂਰਾ ਕਰਨਾ ਹੀ ਪੈਣਾ। ਸੋ ਸਭ ਤੋਂ ਜਿਹੜੀ ਪ੍ਰਾਇੋਰਟੀ ਆ ਉਹ ਤੁਹਾਡੀ ਪਹਿਲਾਂ ਇਮੀਗ੍ਰੇਸ਼ਨ ਦੀ ਹੋਣੀ ਚਾਹੀਦੀ। ਜਦੋਂ ਵੀ ਤੁਸੀਂ ਅਮਰੀਕਾ 'ਚ ਐਂਟਰ ਕਰਦੇ ਆ, ਲੀਗਲੀ ਐਂਟਰ ਕਰੋ ਤੇ ਤੁਹਾਡਾ ਪੇਪਰ ਵਰਕ ਜਿਹੜਾ ਆ ਸਾਰਾ ਕੁਝ ਸਹੀ ਹੋਣਾ ਚਾਹੀਦਾ ਆ। ਕਿਉਂਕਿ ਮੈਂ ਦੇਖਿਆ ਰਾਜਕਨਵੀਰ ਸਿੰਘ ਜੀ, ਸਾਡੇ ਆਫਿਸ ਜਿਹੜੇ ਉਧਰ ਇੰਸ਼ੋਰੈਂਸ ਕਰਦੇ ਆ, ਵੀ ਇੱਕ ਵਾਰੀ ਕੀ ਹੋਇਆ ਇਦਾਂ ਦੀ ਇਨਸੀਡੈਂਟ, ਵੀ ਕਾਲ ਆਈ ਵੀ ਜੀ ਤੁਹਾਡਾ ਤਾਂ ਵਰਕ ਪਰਮਿਟ ਜਿਹੜਾ ਐਕਸਪਾਇਰ ਹੋਇਆ ਆ। ਤੇ ਉਹ ਬੰਦਾ ਕਹਿੰਦਾ ਮੈਂ ਧਿਆਨ ਹੀ ਨਹੀਂ ਕੀਤਾ, ਉਹਦਾ ਵਰਕ ਪਰਮਿਟ ਜਿਹੜਾ ਗ੍ਰੀਨ ਕਾਰਡ 6 ਮਹੀਨਿਆਂ ਦਾ ਐਕਸਪਾਇਰ ਹੋਇਆ ਸੀ। ਹੁਣ ਦੇਖ ਲਓ ਵੀ ਜੇ ਕਿਤੇ ਫੜ ਹੋ ਜਾਂਦਾ ਜਾਂ ਰੋਕ ਲੈਂਦੇ, ਚਾਹੇ ਉਹ ਲੀਗਲੀ ਹੁੰਦਾ, ਪਰ ਉਹ ਵਕੀਲਾਂ ਦੇ ਕਿੰਨੇ ਪੈਸੇ ਲੱਗਣੇ ਸੀ। ਫਿਰ ਹੋਰ ਬਹੁਤ ਸਾਰੀਆਂ ਖੱਜਲ ਖਵਾਰੀਆਂ ਇਨਸੀਡੈਂਟਸ ਇਦਾਂ ਦੀਆਂ ਆਈਆਂ ਵੀ ਜਿਹੜਾ ਕਈ ਵਾਰੀ ਜਿਹੜੇ ਪੇਰੈਂਟਸ ਆਉਂਦੇ ਆ ਨਾਲ ਬੱਚੇ, ਉਹ ਪੋਲੀਟੀਕਲ ਅਸਾਈਲਮ ਆ ਤੇ ਉਹਨਾਂ ਦਾ ਵਰਕ ਪਰਮਿਟ ਸਾਲ ਦਾ, ਬੱਚਿਆਂ ਦਾ ਨਹੀਂ ਕਰਦੇ ਵੀ ਜੀ ਅਸੀਂ $400-500 ਕਾਹਤੇ ਖਰਚਣਾ ਆ। ਤੇ ਸੋ ਜੇ ਦੇਖਿਆ ਜਾਵੇ ਉਹਨਾਂ ਦੇ ਜੇ ਵਰਕ ਪਰਮਿਟ ਐਕਸਪਾਇਰ ਹੋ ਗਿਆ, ਆਊਟ ਆਫ ਸਟੇਟਸ ਆ, ਤੇ ਪਰ ਠੀਕ ਆ ਵੀ ਚਲੋ ਉਹਦਾ ਤੁਸੀਂ ਕੇਸ ਫਾਈਟ, ਪਰ ਜੇ ਤੁਹਾਨੂੰ $400-500 ਚ ਤੁਹਾਡਾ ਉਹ ਸਹੀ ਕੰਮ ਚੱਲ ਰਿਹਾ, ਤੁਹਾਡੇ ਮਨ ਨੂੰ ਸ਼ਾਂਤੀ ਆ, ਮੁੜ ਕੇ ਫਿਰ ਤੁਸੀਂ $5,000-10,000 ਲਾ ਕੇ ਵਕੀਲ ਕਰੋਗੇ, ਰਾਈਟ? ਨਹੀਂ, ਬਿਲਕੁਲ। ਦੇਖੋ ਹਰਜੋਤ ਸਿੰਘ ਜੀ, ਜੇ ਰੱਬ ਨਾ ਕਰੇ ਕੁਛ ਉਹਦੇ ਵਿੱਚ ਦੇਰੀ ਹੋ ਜਾਂਦੀ, ਕੋਈ ਪ੍ਰੋਬਲਮ ਜਿਹੜੀ ਆ ਜਾਂਦੀ ਆ, ਕੱਲ ਨੂੰ ਉਹ ਵਾਕਿਆ ਹੀ ਇਹਨਾਂ ਪਰਿਵਾਰਾਂ ਨੂੰ ਇਦਾਂ ਜਿੱਦਾਂ ਆਪਾਂ ਇਹ ਖਬਰ ਦੱਸ ਰਹੇ ਆ ਵੀ ਉਦਾਂ ਉਹ ਤੋੜ ਦਿੰਦੇ ਆ, ਤੇ ਫਿਰ ਬੰਦੇ ਦੇ ਮਨ ਦੇ ਵਿੱਚ ਕਿੰਨਾ ਸਟ੍ਰੈਸ ਆ, ਕਿੰਨਾ ਟੈਨਸ਼ਨ ਆ, ਘਰ ਪਰਿਵਾਰ ਦੇ ਵਿੱਚ ਮਾਹੌਲ ਜਿਹੜਾ ਆ ਖੁਸ਼ੀਆਂ ਖੇੜਿਆਂ ਦੀ ਥਾਂ ਦੇ ਉੱਤੇ ਕਿੱਦਾਂ ਦਾ ਜਿਹੜਾ ਉਹ ਬਣ ਜਾਂਦਾ ਆ। ਸੋ ਬਹੁਤ ਜ਼ਰੂਰੀ ਆ ਵੀ ਆਪਣਾ, ਕਿਉਂਕਿ ਦੇਖੋ ਸਥਿਤੀਆਂ ਜਿਹੜੀਆਂ ਬਦਲਦੇ ਰਹਿੰਦੀਆਂ, ਉਤਾਰ ਚੜਾਵ ਜਿਹੜੇ ਆ ਉਹ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ। ਪ੍ਰਸ਼ਾਸਨਾਂ ਦੇ ਵਿੱਚ ਵੀ ਜਿਹੜੇ ਉਤਾਰ ਚੜਾਵ ਜਿਹੜੇ ਆਉਂਦੇ ਰਹਿੰਦੇ, ਕਿਤੇ ਸਖਤੀਆਂ ਹੁੰਦੀਆਂ, ਕਿਤੇ ਨਰਮੀਆਂ ਹੁੰਦੀਆਂ। ਸੋ ਅਕੋਰਡਿੰਗ ਟੂ ਸਿਚੁਏਸ਼ਨ ਆਪਾਂ ਨੂੰ ਜ਼ਰੂਰ ਜਿਹੜਾ ਆ ਉਹ ਚੱਲਦੇ ਰਹਿਣਾ ਚਾਹੀਦਾ ਆ। ਜੇ ਕਿਤੇ ਕੋਈ ਸਖਤੀ ਕਰ ਰਿਹਾ ਤੇ ਆਪਾਂ ਨੂੰ ਪੇਪਰ ਵਰਕ ਉਸ ਹਿਸਾਬ ਦੇ ਨਾਲ ਜਿਹੜਾ ਰੱਖਣਾ ਚਾਹੀਦਾ। ਜੇ ਤੇ ਨਰਮੀ ਆ ਉੱਥੇ ਜਿਹੜਾ ਚੱਲ ਵੀ ਜਾਂਦਾ ਆ। ਹੁਣ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਕਹਿੰਦੇ ਉਹ ਨਹੀਂ ਯਾਰ ਇਦਾਂ ਦੀ ਕੋਈ ਲੋੜ ਨਹੀਂ, ਮੈਂ ਇਦਾਂ ਸੀਗਾ। ਹਰ ਇੱਕ ਦੀ ਸਰਕਮਸਟਾਂਸ, ਹਰ ਇੱਕ ਦੀ ਸਿਚੁਏਸ਼ਨ ਜਿਹੜੀ ਉਹ ਡਿਫਰੈਂਟ ਹੁੰਦਾ, ਹਰ ਇੱਕ ਦਾ ਕੇਸ ਟੋਟਲੀ ਜਿਹੜਾ ਅਲੱਗ ਹੁੰਦਾ। ਜਦੋਂ ਤੁਸੀਂ ਇੰਸ਼ੋਰੈਂਸ ਵੀ ਲੈਂਦੇ ਆ, ਤੁਹਾਡੀ ਉਮਰ ਤੁਹਾਡੀ ਸਿਹਤ ਦੇ ਮੁਤਾਬਕ ਜਿਹੜੇ ਆ ਤੁਹਾਨੂੰ ਕੋਟ ਕਰਦੇ ਨੇ, ਨਾ ਕਿ ਤੁਹਾਡੇ ਗਵਾਂਢੀ ਦੇ ਹਿਸਾਬ ਦੇ ਨਾਲ। ਉਹ ਕਹਿੰਦੇ ਜੀ ਮੇਰੇ ਗਵਾਂਢੀ ਦੇ ਵੀ 2 ਨਿਆਣੇ, ਉਹਦੀ ਤਾਂ ਇੰਨੀ ਘੱਟ ਆ, ਮੇਰੀ ਇੰਨੀ ਵੱਧ ਕਿਉਂ? ਤੁਹਾਡੀ ਇੰਸ਼ੋਰੈਂਸ ਦਾ ਫਰਕ ਹੋਊਗਾ, ਤੁਹਾਡੇ ਜ਼ਿਪ ਕੋਡ ਦਾ ਜਿਹੜਾ ਆ ਉਹ ਫਰਕ ਹੋਊਗਾ, ਕਈ ਕੁਝ ਜਿਹੜਾ ਉਸ ਦੇ ਵਿੱਚ ਜਿਹੜਾ ਫਰਕ ਹੋ ਸਕਦਾ। ਸੋ ਇਹ ਆਪਾਂ ਨੂੰ ਹਰ ਇੱਕ ਨੂੰ ਜਿਹੜਾ ਆ ਉਹ ਬਹੁਤ ਲਾਜ਼ਮੀ ਆ, ਬਹੁਤ ਜ਼ਰੂਰੀ ਆ ਵੀ ਆਪਣਾ ਪੇਪਰ ਵਰਕ ਅਪ ਟੂ ਡੇਟ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ। ਕਿਤੇ ਨਾ ਕਿਤੇ ਆਪਣੇ ਕਹਿ ਲਓ ਵੀ ਆਪਣੇ ਪੰਜਾਬੀਆਂ ਨੂੰ ਆਦਤ ਜਿਹੜੀ ਹੈ ਉਹ ਹੋ ਜਾਂਦੀ ਆ ਵੀ ਆਪਾਂ ਬਿਲਕੁਲ ਐਂਡ ਮੂਮੈਂਟ ਦੇ ਉੱਤੇ ਜਾ ਕੇ ਪੇਪਰ ਵਰਕ ਦਾ ਧਿਆਨ ਨਹੀਂ ਰੱਖਦੇ, ਚਾਹੇ ਉਹ ਕਿਹੜਾ ਵੀ
ਕਿਹੜਾ ਵੀ ਹੋਵੇ ਪੇਪਰ ਵਰਕ। ਜੀ ਸੋ ਇਮੀਗ੍ਰੇਸ਼ਨ ਦਾ ਬੜਾ ਜਿਹੜਾ ਹੌਟ ਇਸ਼ੂ ਚੱਲ ਰਿਹਾ USA ਦੇ ਵਿੱਚ। ਸੋ ਜਿੰਨੇ ਵੀ ਸਾਡੇ ਪੰਜਾਬੀ ਸਰੋਤੇ ਸੁਣ ਰਹੇ ਆਲ ਓਵਰ ਦੀ ਵਰਲਡ, ਜਰੂਰ ਇਹ ਸਾਡਾ ਜਿਹੜਾ ਅਪਡੇਟ ਅਮਰੀਕਾ ਵਾਲਾ ਪ੍ਰੋਗਰਾਮ ਆ ਇਹਨੂੰ ਜਰੂਰ ਧਿਆਨ ਨਾਲ ਸੁਣਿਆ ਕਰੋ, ਕਿਉਂਕਿ ਹਮੇਸ਼ਾ ਹੀ ਅਸੀਂ ਅਪਡੇਟ ਦਿੰਦੇ ਰਹਿੰਦੇ ਆ। ਸੋ ਜੇ ਇਮੀਗ੍ਰੇਸ਼ਨ ਦੀ ਥੋੜੀ ਜਿਹੀ ਹੋਰ ਰਾਜਕਰਵੀਰ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਜਿਹੜੀ ਬਾਈ ਪਾਰਟੀਸ਼ਨ ਡੀਲ ਚੱਲ ਰਹੀ ਸੀਗੀ, ਸੈਨੇਟਰ ਲਿੰਡਸੀ ਗ੍ਰਾਮ ਰਿਪਬਲਿਕਨ ਸਦਰਨ ਕੈਰੋਲਿਨਾ ਤੋਂ, ਤੇ ਇਸੇ ਤਰ੍ਹਾਂ ਡਿਕ ਡਰਵਨ ਜਿਹੜੇ ਡੈਮੋਕ੍ਰੇਟ ਇਲੀਨਾਇਸ ਤੋਂ ਸੀਗੇ, ਉਹ ਖਾਸ ਕਰਕੇ ਜਿਹੜੇ ਇਸ਼ੂਜ਼ ਦੇ ਉੱਤੇ, ਜੰਗ ਇਮੀਗ੍ਰੈਂਟਸ ਦੇ ਉੱਤੇ, ਡਾਕਾ ਪ੍ਰੋਟੈਕਸ਼ਨ ਵਾਲੇ, ਬਾਰਡਰ ਸਿਕਿਉਰਿਟੀ ਮਨੀ ਵਾਸਤੇ ਤੇ ਹੋਰ ਜਿਹੜੇ ਮੇਜਰ ਸੀ, ਤੇ ਉਹਨੂੰ ਕਹਿੰਦੇ ਆ ਭਈ ਉਹ ਕਹਿੰਦੇ ਵੀ ਮੈਂ ਇਹਨੂੰ ਡਿਸਮਿਸ ਕਰਦਾ ਆ। ਤੇ ਹੁਣ ਜਿਹੜੇ ਰਿਪਬਲਿਕਨਸ ਆ ਮੋਸਟਲੀ ਉਹ ਟਰਾਈ ਕਰ ਰਿਹਾ, ਜਿਹੜੇ ਉਹਨਾਂ ਦਾ ਰਾਈਵਲ ਬਾਈ ਪਾਰਟੀਸ਼ਨ ਗਰੁੱਪ ਹੈਗਾ ਆ ਜਿਹਨੂੰ ਕਿ ਲੀਡ ਕਰ ਰਹੇ ਆ ਹਾਊਸ ਮੈਜੋਰਟੀ ਲੀਡਰ ਕੈਵਨ ਮੈਕਾਰਥੀ ਕੈਲੀਫੋਰਨੀਆ ਦੇ। ਸੋ ਜਿੰਨੇ ਕੈਲੀਫੋਰਨੀਆ 'ਚ ਰਹਿੰਦੇ ਆ, ਤੁਹਾਨੂੰ ਕੋਈ ਇਮੀਗ੍ਰੇਸ਼ਨ ਇਸ਼ੂ ਆ, ਤੁਸੀਂ ਜਿਹੜਾ ਤੁਹਾਡਾ ਇੱਥੇ ਦਾ ਜਿਹੜਾ ਹਾਊਸ ਮੈਜੋਰਟੀ ਲੀਡਰ ਕੈਵਨ ਮੈਕਾਰਥੀ ਆ ਉਹਨਾਂ ਦੇ ਆਫਿਸ 'ਚ ਕਾਲ ਕਰ ਸਕਦੇ ਆ, ਦੱਸ ਸਕਦੇ ਵੀ ਸਾਡੇ ਆਹ ਇਸ਼ੂ ਹੈਗੇ ਆ। ਸੋ 4 ਮੇਨ ਇਸ਼ੂ ਜਿਹੜੇ ਇਮੀਗ੍ਰੇਸ਼ਨ ਨਾਲ ਰਿਲੇਟਡ ਪੂਰੇ ਅਮਰੀਕਾ ਦੇ ਵਿੱਚ ਛਾਏ ਹੋਏ ਆ। ਸਭ ਤੋਂ ਪਹਿਲਾਂ ਤਾਂ ਜਿਹੜਾ ਵੀ ਡਾਕਾ ਵਾਲੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਿਹੜੀ ਆ ਪਰਮਾਨੈਂਟ ਪ੍ਰੋਟੈਕਸ਼ਨ ਕਿਸ ਤਰ੍ਹਾਂ ਦੇਣੀ ਆ, ਤੇ ਦੂਸਰੇ ਨੰਬਰ ਤੇ ਲਿਮਿਟ ਔਨ ਫੈਮਿਲੀ ਮਾਈਗ੍ਰੇਸ਼ਨ ਫॉर ਦਾ ਪੇਰੈਂਟਸ। ਪੇਰੈਂਟਸ ਜਿਨ੍ਹਾਂ ਦੇ ਆਉਂਦੇ, ਜਿੱਦਾਂ ਹੁਣ ਕੋਈ ਗ੍ਰੀਨ ਕਾਰਡ ਸਿਟੀਜ਼ਨ ਬਣ ਜਾਂਦੇ ਆ, ਆਪਣੇ ਜਦੋਂ ਪੇਰੈਂਟਸ ਆਣੇ ਆ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਲਿਮਿਟ ਲਾਈ ਜਾਵੇ। ਸਾਡਾ ਜਿਹੜਾ ਗੁਆਂਢੀ ਮੁਲਕ ਆ ਕੈਨੇਡਾ, ਉੱਥੇ ਪਹਿਲਾਂ ਸਾਰੀ ਇਹ ਪਰਮਾਨੈਂਟ ਹੁੰਦੀ ਸੀ ਵੀ ਜਦੋਂ ਤੁਸੀਂ ਅਪਲਾਈ ਕਰਤਾ ਆ ਗਏ, ਉਹਨਾਂ ਨੂੰ ਉੱਥੇ ਦਾ ਪਰਮਾਨੈਂਟ ਰੈਜ਼ੀਡੈਂਸੀ ਮਿਲ ਗਈ ਜੀ, ਫਿਰ ਬੈਨੀਫਿਟ ਮਿਲਣੇ ਸ਼ੁਰੂ ਹੋ ਗਏ। ਕੈਨੇਡਾ ਨੇ ਇੱਕਦਮ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਤੁਹਾਨੂੰ ਵੀਜ਼ਾ ਦੇਵਾਂਗੇ, ਸੁਪਰ ਵੀਜ਼ਾ, ਪਰ ਆਪਣੀ ਹੈਲਥ ਇੰਸ਼ੋਰੈਂਸ ਲੈ ਕੇ ਆਓ, ਪੇਪਰ ਵਰਕ ਲੈ ਕੇ ਆਓ, ਦਿਖਾਓ, ਤੁਹਾਨੂੰ ਕੋਈ ਬੈਨੀਫਿਟ ਨਹੀਂ ਮਿਲੂਗਾ। ਤੇ ਲੋਟਰੀ ਸਿਸਟਮ ਲਾਤੀ ਵੀ ਉਹਨੀ ਅਸੀਂ 10,000 ਜਾਂ ਇੰਨੇ ਬੰਦਿਆਂ ਨੂੰ ਹੀ ਦਿਆ ਕਰਾਂਗੇ ਜਿਹੜੇ ਪਰਮਾਨੈਂਟ ਰੈਜ਼ੀਡੈਂਸੀ। ਸੋ ਇਹ ਬਹੁਤ ਵੱਡਾ ਇਸ਼ੂ ਆ। ਤੇ ਤੀਜਾ ਜਿਹੜਾ ਆ ਬਾਰਡਰ ਸਿਕਿਉਰਿਟੀ ਦਾ ਬਹੁਤ ਵੱਡਾ ਇਸ਼ੂ ਆ, ਕਿਉਂਕਿ ਜਿਹੜੇ ਰਿਪਬਲਿਕਨ ਆ ਉਹ ਚਾਹੁੰਦੇ ਵੀ ਜਿਹੜਾ ਬਾਰਡਰ ਸਾਡੇ ਸਟ੍ਰਿਕਟ ਹੋਣੇ ਚਾਹੀਦੇ, ਉਹਦੇ ਲਈ ਫੰਡਿੰਗ ਚਾਹੀਦੀ ਹੈਗੀ ਆ। ਤੇ ਚੌਥਾ ਜਿਹੜਾ ਆ ਐਲੀਮੀਨੇਸ਼ਨ ਆਫ ਡਾਇਵਰਸਿਟੀ ਵੀਜ਼ਾ ਲੋਟਰੀ ਸਿਸਟਮ, ਇਹ ਤਾਂ ਮੈਨੂੰ ਲੱਗਦਾ ਡੰਡੀ ਲਈ ਆ। ਇਹਦੇ ਉੱਤੇ ਨਾ ਤਾਂ ਡੈਮੋਕ੍ਰੇਟ ਕੁਝ ਬੋਲ ਰਹੇ ਆ ਤੇ ਰਿਪਬਲਿਕਨ ਤਾਂ ਕਹਿੰਦੇ ਅਸੀਂ ਇਹ ਖਤਮ ਕਰਨਾ। ਹਰ ਸਾਲ ਅਮਰੀਕਾ ਦੇ ਵਿੱਚ 50,000 ਲੋਕਾਂ ਨੂੰ ਐਡਮਿਟ ਕੀਤਾ ਜਾਂਦਾ ਸੀ ਜਿਹੜੇ ਲੋਟਰੀ ਸਿਸਟਮ ਨਾਲ ਆਉਂਦੇ ਸੀ। ਉਹਦੇ ਵਿੱਚ ਇੰਡੀਆ ਨਹੀਂ ਆਉਂਦਾ ਸੀ, ਪਰ ਕਈ ਜਿਹੜੇ ਉਦਾਂ ਦੇ ਕੰਟਰੀ ਆਉਂਦੇ ਸੀ ਜਿਨ੍ਹਾਂ ਦੇ ਵਿੱਚ ਜਿੱਦਾਂ ਲੀਗਲ ਮਾਈਗ੍ਰੇਸ਼ਨ ਬੜੀ ਘੱਟ ਹੁੰਦੀ ਹੈਗੀ ਆ। ਸੋ ਉਹ ਤਾਂ ਲੱਗਦਾ ਕਹਿੰਦੇ ਵੀ ਅਸੀਂ ਇਹ ਬਿਲਕੁਲ ਖਤਮ ਕਰਨੀ ਹੈਗੀ ਆ, ਮੈਰਿਟ ਬੇਸ ਸਿਸਟਮ ਜਿਹੜਾ ਆ ਉਹ ਲੈ ਕੇ ਆਵਾਂਗੇ। ਜੀ ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਕਰ ਰਹੇ ਹਾਂ। ਇੱਕ ਕਹਿ ਲਓ ਵੀ ਦਿਲ ਨੂੰ ਝਿਜੋੜਨ ਵਾਲੀ ਖਬਰ ਜਿਹੜੀ ਆ ਰਹੀ ਆ, ਇੱਕ US ਨੇਵੀ ਦਾ ਜਿਹੜਾ ਵੈਟਰਨ ਸੀਗਾ ਜਿਸ ਦੀ ਮੌਤ ਹੋ ਗਈ ਸੀ ਪਿਛਲੇ ਸਾਲ ਦੇ ਵਿੱਚ, ਨਗੌਕ ਟਰੋਂਗ, 22 ਸਾਲਾਂ ਦੀ ਜਿਹੜੀ ਉਸ ਦੀ ਮਹਿਜ ਉਮਰ ਸੀਗੀ, ਤੇ ਉਹ ਲੁਕੇਮੀਆ ਦਾ ਸ਼ਿਕਾਰ ਸੀ। ਉਸ ਤੋਂ ਬਾਅਦ ਦੇ ਵਿੱਚ ਉਸਨੇ ਨੇਵੀ ਨੂੰ ਤਾਂ ਜਿਹੜਾ ਉਹ ਛੱਡਿਆ ਸੀਗਾ, ਪਰ 4 ਸਾਲ ਉਸਨੇ ਸਰਵਿਸ ਜਿਹੜੀ ਉੱਥੇ ਕੀਤੀ ਸੀਗੀ ਜਿਹੜੀ US ਨੇਵੀ ਦੇ ਵਿੱਚ। ਉਸ ਦੀ ਮੌਤ ਤੋਂ ਬਾਅਦ ਦੇ ਵਿੱਚ ਉਸਦੀ ਜਿਹੜੀ ਮਾਂ ਆ ਉਹ ਵੀਅਤਨਾਮ ਦੇ ਵਿੱਚ ਸੀਗੀ, ਤੇ ਉਸਨੇ ਮਲਟੀਪਲ ਜਿਹੜੇ ਆ ਬਾਰ-ਬਾਰ ਉਸਨੇ ਟਰਾਈ ਕੀਤਾ ਵੀ ਮੈਂ ਆਪਣੇ ਜਿਹੜੇ ਮੁੰਡੇ ਦੇ ਫਿਊਨਰਲ ਦੇ ਉੱਤੇ, ਜਿਹੜੇ ਅਮਰੀਕਾ ਦੇ ਵਿੱਚ ਅਰਕਨਸਾ ਦੇ ਵਿੱਚ ਉਹਨਾਂ ਦਾ ਉਹ ਆਪਣੇ ਪਿਓ ਦੇ ਨਾਲ ਇੱਥੇ ਉਹ ਮੁੰਡਾ ਰਹਿੰਦਾ ਸੀਗਾ, ਵੀ ਉੱਥੇ ਜਾ ਕੇ ਉਹਦੇ ਫਿਊਨਰਲ ਦੇ ਵਿੱਚ ਸ਼ਾਮਲ ਹੋ ਸਕਾਂ, ਪਰ ਉਸ ਦਾ ਵੀਜ਼ਾ ਜਿਹੜਾ ਆ ਹਰ ਵਾਰੀ ਜਿਹੜਾ ਹਰਜੋਤ ਸਿੰਘ ਜੀ ਰਿਫਿਊਜ਼ ਕਰ ਦਿੱਤਾ ਗਿਆ। ਕਿਉਂ ਕੀਤਾ ਗਿਆ ਇਹ ਕੌਨਫੀਡੈਂਸ਼ੀਅਲ ਆ, ਇਸ ਦੇ ਬਾਰੇ ਕਿਸੇ ਨੂੰ ਪਤਾ ਨਹੀਂ। ਪਰ ਦੇਖੋ ਵੀ ਜਿਸ ਦੇ ਮੁੰਡੇ ਨੇ ਇਸ ਕਹਿ ਲਓ ਵੀ ਦੇਸ਼ ਦੇ ਲਈ ਸਰਵ ਵੀ ਕੀਤਾ, ਉਹ ਜਿਹੜੀ ਇੱਕ ਭੈੜੀ ਬਿਮਾਰੀ ਦੇ ਨਾਲ ਜਿਹੜੀ ਉਸਦੀ ਚਾਹੇ ਮੌਤ ਵੀ ਹੋਈ, ਬਿਮਾਰੀ ਦੇ ਕਰਕੇ ਚਾਹੇ ਮੌਤ ਹੋਈ ਹੋਵੇ, ਪਰ ਉਸਦੀ ਮਾਂ ਨੂੰ ਜਿਹੜਾ ਉਹਨੂੰ ਨਾਮ ਮਿਲਣ ਦਿੱਤਾ ਗਿਆ ਹੋਵੇ, ਬੰਦੇ ਨੂੰ ਸਦਮਾ ਲੱਗਦਾ ਹੈ ਵੀ ਉਹਦਾ ਪਿਓ ਵੀ ਬਹੁਤ ਜ਼ਿਆਦਾ ਜਿਹੜਾ ਕਹਿ ਲਓ ਵੀ ਗੁੱਸੇ ਦੇ ਵਿੱਚ। ਹਰ ਇੱਕ ਜਣਾ ਜਿਹੜਾ ਸੁਣਦਾ ਉਸ ਨੂੰ ਗੁੱਸਾ ਆਉਂਦਾ ਆ ਵੀ ਇਹ ਬਹੁਤ ਇੱਕ ਮਾੜੀ ਗੱਲ ਆ। ਕੀ ਕਾਰਨ ਹੈ ਇਸ ਦੇ ਬਾਰੇ ਪਤਾ ਨਹੀਂ, ਪਰ ਇਹ ਜਿੰਨੀ ਕੁ ਜਿਹੜੀ ਇਹ ਗੱਲ ਇਸ ਦੇ ਵਿੱਚ ਇਹ ਜਿਹੜੀ ਸਾਹਮਣੇ ਆ ਰਹੀ ਆ ਵੀ ਉਸਦਾ ਮਲਟੀਪਲ ਜਿਹੜਾ ਬਾਰ-ਬਾਰ ਜਿਹੜਾ ਰਿਫਿਊਜ਼ ਜਿਹੜਾ ਹੋਣਾ ਉਸਦਾ ਪਹਿਲੋਂ ਸ਼ਾਇਦ ਵੀਜ਼ੇ, ਉਸ ਦੇ ਵਿੱਚ ਇਹ ਕਾਰਨ ਜਿਹੜਾ ਆ ਉਹ ਹੋ ਸਕਦਾ ਆ। ਸੋ ਬਹੁਤ ਹੀ ਮਾੜੀ ਗੱਲ ਆ, ਕਿਉਂਕਿ ਜਿਹੜੇ ਬੰਦੇ ਨੇ ਦੇਖੋ ਵੀ ਇਸ ਮੁਲਕ ਦੇ ਲਈ ਆਪਣਾ ਸਰਵ ਕੀਤਾ, ਜਾਨ ਦਿੱਤੀ ਹੋਵੇ, ਤੇ ਉਹਦੇ ਪੇਰੈਂਟਸ ਨੂੰ ਉਹਦੇ ਫਿਊਨਰਲ ਤੇ ਨਾਲ ਦਿੱਤਾ ਜਾਵੇ ਤਾਂ ਬਹੁਤ ਮਾੜੀ ਗੱਲ ਹੈਗੀ ਆ। ਸੋ ਪਤਾ ਨਹੀਂ ਕੀ ਜਿਹੜਾ ਜੀ ਕਈ ਵਾਰੀ ਜਿਹੜੇ ਅਧਿਕਾਰੀ ਉੱਥੇ ਬੈਠੇ ਆ ਉਹ ਸੋਚ ਰਹੇ ਹੁੰਦੇ ਆ।
ਜੇ ਅਗਲੀ ਖਬਰ ਵੱਲ ਆਈਏ ਰਾਜਕਨਵੀਰ ਸਿੰਘ ਜੀ, ਜਿਹੜਾ ਟੈਂਪਰੇਚਰ ਆ ਜਾਂ ਜਿਹੜਾ ਵੈਦਰ ਆ ਉਹ ਆਲ ਓਵਰ ਦੀ ਵਰਲਡ ਬਹੁਤ ਜ਼ਿਆਦਾ ਜਿਹੜਾ ਚੇਂਜ ਹੋ ਰਿਹਾ ਹੈਗਾ। ਮਾਸਕੋ ਤੋਂ ਖਬਰ ਆ ਰਹੀ ਆ ਵੀ ਮਾਸਕੋ 'ਚ ਇੰਨੀ ਜ਼ਿਆਦਾ ਠੰਡ, ਬੱਦਲਵਾਈ ਤੇ ਸਾਰਾ ਕੁਝ ਆ, ਕਹਿੰਦੇ ਪਈ ਪੂਰੇ ਦਸੰਬਰ ਦੇ ਵਿੱਚ ਸਿਰਫ 6 ਮਿੰਟ ਦਾ ਹੀ ਜਿਹੜਾ ਸੂਰਜ ਮਾਸਕੋ ਦੇ ਲੋਕਾਂ ਨੂੰ ਦਿਸਿਆ ਜੀ। ਪੂਰੇ ਦਸੰਬਰ ਸਿਰਫ 6 ਮਿੰਟ ਦੇਖ ਲਓ ਵੀ 31 ਦਿਨਾਂ ਦੇ ਵਿੱਚ ਸਿਰਫ 6 ਦਿਨ ਜਿਹੜਾ ਸੂਰਜ ਦਿਸਿਆ ਹੈਗਾ, 6 ਮਿੰਟ ਹੀ ਦਿਸਿਆ ਹੈਗਾ ਜੀ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਖਬਰ ਜਿਹੜੀ ਇੰਸ਼ੋਰੈਂਸ ਦੇ ਨਾਲ, ਹੈਲਥ ਇੰਸ਼ੋਰੈਂਸ ਦੇ ਨਾਲ ਜਿਹੜੀ ਜੁੜੀ ਹੋਈ ਆ ਰਹੀ ਆ, ਆંકੜਿਆਂ ਦੇ ਮੁਤਾਬਕ ਇਹ ਪਤਾ ਲੱਗ ਰਿਹਾ ਵੀ 2016 ਤੋਂ ਬਾਅਦ ਦੇ ਵਿੱਚ ਤੇ 2017 ਦੇ ਅੰਤ ਤੱਕ ਤਕਰੀਬਨ 3.2 ਜਿਹੜੇ ਮਿਲੀਅਨ ਲੋਕ, ਉਹਨਾਂ ਦੇ ਕੋਲ ਉਹਨੇ ਘੱਟ ਲੋਕਾਂ ਦੇ ਕੋਲ ਹੈਲਥ ਇੰਸ਼ੋਰੈਂਸ ਸੀਗੀ। ਸੋ ਇੰਨਾ ਜਿਹੜਾ 2016 ਤੋਂ 2017 ਦੇ ਆંકੜੇ ਦੇ ਵਿੱਚ ਜਿਹੜਾ ਫਰਕ ਆਇਆ ਹੈ, ਗੈਲਪ ਸ਼ੇਅਰ ਕੇਅਰ ਵੈਲਬੀਇੰਗ ਇੰਡੈਕਸ ਦੇ ਮੁਤਾਬਕ ਜਿਹੜਾ ਆ ਇਹ ਅਨੁਮਾਨ ਜਿਹੜਾ ਉਹ ਲਾਇਆ ਗਿਆ ਆ। ਇਹ ਕਹਿੰਦੇ ਵੀ ਲੈਕ ਆਫ ਇੰਸ਼ੋਰੈਂਸ ਕੰਪਨੀਜ਼ ਬਹੁਤ ਸਾਰੀਆਂ ਸਟੇਟਾਂ ਤਾਂ ਇਹੀ ਆ ਰਾਜਕਨਵੀਰ ਸਿੰਘ ਜੀ, ਉੱਥੇ ਇੱਕ ਕੰਪਨੀ ਰਹਿ ਗਈ। ਈਵਨ ਸਾਡੇ ਕੈਲੀਫੋਰਨੀਆ ਦੇ ਵਿੱਚ ਵੀ ਕਈ ਸਾਰੇ ਜਿਹੜੇ ਏਰੀਏ ਆ, ਖਾਸ ਕਰਕੇ ਜੁਬਾ ਸਿਟੀ ਏਰੀਆ, ਉੱਥੇ 2 ਕੰਪਨੀਆਂ ਹੀ ਆ ਤੇ ਉਹਨਾਂ ਦੇ ਰੇਟ ਇੰਨੇ ਹਾਈ ਆ, ਤੇ ਹੋਰ ਜਿੱਦਾਂ ਬੇ ਏਰੀਆ 'ਚ 10-12 ਕੰਪਨੀਆਂ। ਸੋ ਟੋਟਲੀ ਜਿਹੜਾ ਆ ਮੈਸ ਪ੍ਰੋਗਰਾਮ ਚੱਲ ਰਿਹਾ ਹੈਗਾ ਜੀ ਬਿਲਕੁਲ। ਸੋ ਇਹ ਜਿਹੜੀ ਇੱਕ ਲੇਟੈਸਟ ਜਿਹੜੀ ਖਬਰ ਇਹ ਆ ਰਹੀ ਆ ਵੀ ਤਕਰੀਬਨ 3.5 ਮਿਲੀਅਨ ਘੱਟ ਲੋਕਾਂ ਦੇ ਕੋਲ ਇੰਸ਼ੋਰੈਂਸ ਸੀਗੀ 2017 ਦੇ ਅਖੀਰ ਤੱਕ। ਹਰਜੋਤ ਸਿੰਘ ਜੀ, ਸਭ ਨੂੰ ਯਾਦ ਹੋਵੇਗਾ ਕੈਨੇਡਾ ਦੇ ਵਿੱਚ ਇੱਕ ਬਹੁਤ ਚਰਚਿਤ ਜਿਹੜਾ ਆ ਕੇਸ ਆਇਆ ਸੀ ਸਾਹਮਣੇ। ਇੱਕ ਔਰਤ ਜਿਹੜੀ ਹਿਜਾਬ ਦੇ ਵਿੱਚ ਸੀ, ਉਸਨੇ ਇਹ ਦਾਅਵਾ ਕੀਤਾ ਸੀਗਾ ਵੀ ਉਸ ਦੇ ਉੱਤੇ ਸੀਜ਼ਰ ਦੇ ਨਾਲ, ਕੈਂਚੀ ਦੇ ਨਾਲ ਹਮਲਾ ਜਿਹੜਾ ਆ ਉਹ ਕੀਤਾ ਗਿਆ ਆ। ਟੋਰਾਂਟੋ ਪੁਲਿਸ ਨੇ ਅੱਜ ਉਸ ਦੀ ਜਾਂਚ ਨੂੰ ਪੂਰੇ ਕਰਦੇ ਹੋਏ ਆਖਿਆ ਵੀ ਇਸ ਤਰੀਕੇ ਦਾ ਇਨਸੀਡੈਂਟ ਜਿਹੜਾ ਉਹ ਵਾਪਰਿਆ ਹੀ ਨਹੀਂ, ਉਹ ਹੋਇਆ ਹੀ ਨਹੀਂ। 11 ਸਾਲਾਂ ਦੀ ਜਿਹੜੀ ਇੱਕ ਕੁੜੀ ਸੀ, ਉਸਨੇ ਇਹ ਦਾਅਵਾ ਕੀਤਾ ਸੀ ਵੀ ਉਸ ਦੇ ਹਿਜਾਬ ਨੂੰ ਕਿਸੇ ਇੱਕ ਸਟ੍ਰੇਂਜਰ ਨੇ ਕੈਂਚੀ ਦੇ ਨਾਲ ਜਿਹੜਾ ਉਹ ਕੱਟ ਦਿੱਤਾ ਸੀ। ਉਸ ਤੋਂ ਬਾਅਦ ਦੇ ਵਿੱਚ ਸੀਜ਼ਰਸ ਅਟੈਕ ਕਰਕੇ ਇਹ ਖਬਰ ਜਿਹੜੀ ਆ ਜ਼ਿਆਦਾ ਜਾਣੀ ਜਾਣਨ ਲੱਗ ਗਈ ਸੀ। ਪਰ ਅੱਜ ਪੁਲਿਸ ਨੇ ਜਿਹੜਾ ਇਹ ਦੱਸਿਆ, ਜਾਂਚ ਕਰਨ ਤੋਂ ਬਾਅਦ 'ਚ ਇਦਾਂ ਦੀ ਕੋਈ ਵੀ ਘਟਨਾ ਜਿਹੜੀ ਆ ਉਹ ਵਾਪਰੀ ਨਹੀਂ। ਪੌਲੀਨ ਜੌਨਸਨ ਪਬਲਿਕ ਸਕੂਲ ਸਕਾਰਬੋਰੋ, ਉੱਥੇ ਕਹਿੰਦੇ ਸੀ ਵੀ ਇਹ ਕਥਿਤ ਤੌਰ ਦੇ ਉੱਤੇ ਘਟਨਾ ਵਾਪਰੀ ਆ, ਜਦ ਕਿ ਇਹ ਘਟਨਾ ਵਾਪਰੀ ਹੋਈ ਨਹੀਂ ਸੀ। ਸੋ ਕਈ ਵਾਰੀ ਦੇਖੋ ਜਿਹੜੇ ਦੋਨੋਂ ਪਾਸੇ ਦੇ ਜਿਹੜੇ ਨੈਰੇਟਿਵ ਆ ਨਾ, ਲੋਕ ਜਿਹੜੇ ਆ ਉਹ ਇਦਾਂ ਦੀਆਂ ਖਬਰਾਂ ਜਿਹੜੀਆਂ ਉਹ ਛਾਲਦੇ ਨੇ, ਜਾਂ ਕਈ ਵਾਰੀ ਗਲਤ ਖਬਰਾਂ ਘੜ ਕੇ ਜਿਹੜੇ ਉਹ ਘੱਲਦੇ ਨੇ। ਉਹ ਇਸੇ ਲਈ ਵੀ ਉਹਨਾਂ ਦੇ ਵੱਲ ਨੂੰ ਜਿਹੜੀ ਹਮਦਰਦੀ ਜਿਹੜੀ ਆ ਉਹ ਜ਼ਿਆਦਾ ਜਿਹੜੀ ਵਧੇ। ਪਰ ਜਦੋਂ ਇਦਾਂ ਕੋਈ ਗਲਤ ਖਬਰਾਂ ਘੱਲਦਾ ਆ, ਲੋਕਾਂ ਦੇ ਦੇਖੋ ਜਿਹਨੇ ਤੁਹਾਨੂੰ ਸਪੋਰਟ ਵੀ ਕਰਨਾ ਹੈ ਨਾ, ਉਹਨਾਂ ਨੇ ਵੀ ਪਿੱਛੇ ਹਟ ਜਾਣਾ। ਸੋ ਤਾਂ ਜਾਂ ਜਿਨ੍ਹਾਂ ਨੇ ਬਾਅਦ ਦੇ ਵਿੱਚ ਜਿਹੜੇ ਪੁੱਠੇ ਪਾਸੇ ਵੀ ਸੇਮ ਚੀਜ਼ ਜਿਹੜੀ ਸਿਚੁਏਸ਼ਨ ਲੱਗਦੀ ਵੀ ਤੁਸੀਂ ਕਿਸੇ ਦੇ ਖਿਲਾਫ ਹੇਟ ਤੁਸੀਂ ਫੈਲਾਉਣਾ ਚਾਹੁੰਦੇ ਹੋ, ਤੇ ਜੇ ਉਹਦੇ ਬਾਰੇ ਪਤਾ ਲੱਗਦਾ ਵੀ ਯਾਰ ਇਹ ਧੱਕੇ ਦੇ ਨਾਲ ਜਿਹੜੀ ਇਹ ਖਬਰ ਆ ਗਲਤ ਖਬਰ ਆ, ਤੇ ਬੰਦੇ ਦਾ ਉਹ ਨਫ਼ਰਤਾਂ ਵੀ ਜਿਹੜੀਆਂ ਘਟ ਜਾਂਦੀਆਂ, ਕਈ ਦੀ ਨਫ਼ਰਤ ਇਦਾਂ ਵੱਧ ਵੀ ਜਾਂਦੀ ਆ। ਸੋ ਇਦਾਂ ਕਰਨਾ ਨਹੀਂ ਚਾਹੀਦਾ। ਅੱਜ ਦੇ ਯੁੱਗ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਆ, ਜਿੱਥੇ ਸਭ ਕੁਝ ਇੰਨਾ ਤੇਜ਼ੀ ਦੇ ਨਾਲ, ਹਰ ਇੱਕ ਬੰਦਾ ਦੇ ਕੋਲ ਕੈਮਰਾ ਆ, ਹਰ ਇੱਕ ਚੀਜ਼ ਜਿਹੜੀ ਆ ਉਹ ਰਿਕਾਰਡ ਹੀ ਜਿਹੜੀ ਆਲਮੋਸਟ ਹੋਈ ਜਾ ਰਹੀ ਹੁੰਦੀ ਆ, ਉੱਥੇ ਅਜਿਹੀਆਂ ਚੀਜ਼ਾਂ ਦੇ ਉੱਤੇ ਝੂਠ ਬੋਲਣਾ ਉਹਦਾ ਕੋਈ ਲਾਹੇਬੰਦੀ ਨਹੀਂ, ਕੋਈ ਫਾਇਦਾ ਨਹੀਂ। ਬਿਲਕੁਲ ਪੇਰੈਂਟਸ ਨੂੰ ਵੀ ਪਹਿਲਾਂ ਜਿਹੜਾ ਚੈੱਕ ਕਰਨਾ ਚਾਹੀਦਾ। ਇਹ ਰਾਜਕਨਵੀਰ ਸਿੰਘ ਜੀ ਇਕੱਲਾ ਇਹ ਜਿੱਦਾਂ ਹੁਣ ਮੁਸਲਿਮ ਗੱਲ ਦੀ ਗੱਲ ਨਹੀਂ ਹੈ, ਇਹ ਪਹਿਲਾਂ ਆਪਣੇ ਕਈ ਸਿੱਖ ਨਿਆਣਿਆਂ ਦੇ ਵੀ ਇਦਾਂ ਕਈ ਜਿਹੜੇ ਚਾਹੁੰਦੇ ਸੀ ਵੀ ਅਸੀਂ ਬਾਲ ਕਟਾ ਦਈਏ, ਇਦਾਂ ਦੀਆਂ ਇਨਸੀਡੈਂਟ ਹੋਈਆਂ ਕੈਲੀਫੋਰਨੀਆ 'ਚ। ਉਹਨੇ ਆਪ ਕਟਾਤੇ, ਕਹਿਤਾ ਜੀ ਸਾਨੂੰ ਕੁੱਟ ਕੇ ਚੱਲ ਗਏ ਸੀ ਜੀ, ਸਾਡੇ ਕਿਸੇ ਨੇ ਬਾਲ ਕੱਟਦੇ। ਇਦਾਂ ਦੀਆਂ 3-4 ਇਨਸੀਡੈਂਟ ਹੋਈਆਂ ਪਿਛਲੇ 8-10 ਸਾਲਾਂ 'ਚ। ਸੋ ਬਿਲਕੁਲ ਜਿਹੜੇ ਪੇਰੈਂਟਸ ਆ ਉਹਨਾਂ ਨੂੰ, ਬੱਚਿਆਂ ਨੂੰ ਟ੍ਰੇਨ ਕਰਨਾ ਚਾਹੀਦਾ ਵੀ ਜੇ ਸੱਚ ਹੋਇਆ ਉਹੀ ਦੱਸੋ, ਕਿਉਂਕਿ ਨਹੀਂ ਤਾਂ ਫਿਰ ਕੀ ਹੋਣਾ, ਜੇ ਸੱਚਮੁੱਚ ਹੀ ਇਦਾਂ ਦੀ ਗੱਲ ਹੋਈ ਤਾਂ ਫਿਰ ਲੋਕਾਂ ਸ਼ੇਰ ਆਇਆ ਵਾਲੀ ਜਿਹੜੀ ਕਹਾਣੀ ਆ ਉਹ ਬਾਅਦ ਦੇ ਵਿੱਚ ਉਹ ਜਿਹੜੀ ਉਹ ਬਣ ਜਾਂਦੀ ਹੁੰਦੀ ਆ। ਜੇ ਅਗਲੀ ਖਬਰ ਵੱਲ ਆਈਏ ਰਾਜਕਨਵੀਰ ਸਿੰਘ ਜੀ, ਕੋਲੰਬੀਆ ਦੇ ਵਿੱਚ ਇੱਕ ਕਾਫੀ ਵੱਡਾ ਬ੍ਰਿਜ ਜਿਹੜਾ ਉਹ ਬਣ ਰਿਹਾ ਸੀ, ਮੋਟਰਵੇ ਬ੍ਰਿਜ, ਉਹ ਕੋਲੈਪਸ ਹੋ ਗਿਆ, ਟੁੱਟ ਗਿਆ, ਜੋ ਕਿ ਉੱਥੇ ਦੀ ਜਿਹੜੀ ਕੈਪੀਟਲ ਆ ਕੋਲੰਬੀਆ ਦੀ, ਬੋਗੋਟਾ, ਤੇ ਉਹਨੂੰ ਜਿਹੜਾ ਜੋੜ ਜਾ ਰਿਹਾ ਸੀ ਵਿਲਾ ਵਿਸੈਨੋ ਜਿਹੜਾ ਸਿਟੀ ਆ ਉਹਦੇ ਨਾਲ। ਜਿਹੜਾ ਬ੍ਰਿਜ ਆ ਉਹਦਾ ਨਾਮ ਨਹੀਂ, ਸ਼ਿਰਾਜਰਾ ਨਾਮ ਦੱਸਿਆ ਜਾਂਦਾ ਆ, ਤੇ 400 ਮੀਟਰ ਲੌਂਗ ਬ੍ਰਿਜ ਸੀ ਜਦੋਂ ਟੁੱਟ ਗਿਆ, ਜਿਹਦੇ ਨਾਲ ਜਿਹੜੇ 9 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਆ, ਤੇ ਕਾਫੀ ਜ਼ਿਆਦਾ ਜਿਹੜੇ ਆ ਫੱਟੜ ਹੋਏ ਹੈਗੇ ਆ। ਜੀ ਬਿਲਕੁਲ। ਦੇਖੋ ਇਦਾਂ ਲੱਗਦਾ ਵੀ ਉਹ ਵੀ ਕਰਪਸ਼ਨ ਦੀ ਮਾਰੀ ਹੋਈ ਕੰਟਰੀ ਆ ਕਿਤੇ ਨਾ ਕਿਤੇ, ਤੇ ਪਤਾ ਨਹੀਂ ਕਿਹੜੀ ਚੀਜ਼ ਵੀ ਕਿਹਾ ਕੁਛ ਹੋਣਾ ਤੇ ਬਣਾਈ ਜਿਹੜਾ ਆ
ਉਹ ਕੁਝ ਹੋਰ ਜਾਂਦੇ ਹੋਣੇ ਆ। ਅੱਜ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਉਹਨਾਂ ਨੇ ਬਿਆਨ ਦਿੱਤਾ ਆ ਵੀ ਕਹਿੰਦੇ ਵੀ ਡਾਕਾ ਅਜੇ ਮਰਿਆ ਨਹੀਂ। ਆਪਾਂ ਜੇ ਇਮੀਗ੍ਰੇਸ਼ਨ ਦੇ ਬਾਰੇ ਜੇ ਥੋੜੀ ਜਿਹੀ ਹੋਰ ਗੱਲ ਕਰਦੇ ਜਾਈਏ ਤੇ ਕਹਿੰਦੇ ਵੀ ਡਾਕਾ ਮਰਿਆ ਨਹੀਂ ਤੇ ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਰੇਸਿਸਟ ਆ। ਇਹ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਜ਼ੇਵੀਅਰ ਬਕੈਰਾ ਉਹਨਾਂ ਨੇ ਜਿਹੜਾ ਆ ਇਹ ਬਿਆਨ ਦਿੱਤਾ ਆ। ਕਹਿੰਦੇ ਨਾਟ ਓਨਲੀ ਡਾਕਾ ਨਾਟ ਡੈਡ ਦ ਵੇ ਪ੍ਰੈਜ਼ੀਡੈਂਟ ਸੈਡ ਦੇ ਆਰ ਟੇਕਿੰਗ ਰੀਨਿਊਅਲ ਐਪਲੀਕੇਸ਼ਨਸ। ਸੋ ਰੀਨਿਊਅਲ ਇੱਥੇ ਜਿਹੜੀਆਂ ਐਪਲੀਕੇਸ਼ਨ ਜਿਹੜੀ ਲੈ ਰਹੇ ਆ, ਜਿੱਦਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ, ਕੈਲੀਫੋਰਨੀਆ ਨੇ ਤੇ ਸਿਰ ਡਾਹ ਜਿਹੜੀਆਂ ਫੈਡਰਲ ਦੀਆਂ ਜਿਹੜੀਆਂ ਆਲਮੋਸਟ ਸਾਰੇ ਰੂਲਸ ਦੇ ਨਾਲ ਇਮੀਗ੍ਰੇਸ਼ਨ ਨੂੰ ਜਿਹੜਾ ਲੈ ਕੇ ਸੈਂਚੁਰੀ ਸਟੇਟ ਵੀ ਜਿਹੜਾ ਆ ਉਹਨਾਂ ਨੇ ਆਪਣੇ ਆਪ ਨੂੰ ਘੋਸ਼ਿਤ ਕਰਤਾ। ਪਰ ਨਾਲ ਹੀ ਖਬਰਾਂ ਜਿਹੜੀਆਂ ਬਾਅਦ ਦੇ ਵਿੱਚ ਇੱਥੋਂ ਵੀ ਆ ਜਾਂਦੀਆਂ ਵੀ ਇੱਥੋਂ ਵੀ ਬੰਦੇ ਜਿਹੜੇ ਉਹ ਕਿਤੇ ਨਾ ਕਿਤੇ ਜਿਹੜੇ ਉਹ ਚੱਕੇ ਆ ਜਾਂਦੇ ਸੀ। 7-11 ਦੇ ਵਿੱਚ ਜਦੋਂ ਛਾਪੇਮਾਰੀ ਹੋਈ ਸੀ, ਇੱਥੇ ਦੇ ਵੀ ਕਈ ਜਿਹੜੇ ਕੈਲੀਫੋਰਨੀਆ ਦੇ 7-11 ਉਸ ਦੇ ਵਿੱਚ ਉਦੋਂ ਸ਼ਾਮਿਲ ਸੀਗੇ। ਸੋ ਜਿਹੜੇ ਸੈਕਰਾਮੈਂਟੋ ਏਰੀਆ 'ਚ ਰਹਿੰਦੇ ਆ, ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕਹਿੰਦੇ ਵੀ ਜਿਹੜੇ ਅਫੋਰਡੇਬਲ ਹਾਊਸਿੰਗ ਦੇ ਬੁਚਰਸ ਆ ਉਹ ਓਪਨ ਹੋਏ ਆ ਮੰਗਲਵਾਰ ਰਾਤ ਨੂੰ ਹੋਣੇ ਹੈਗੇ ਆ। ਜਿੱਦਾਂ ਅੱਜ ਰਾਤ ਨੂੰ ਹੋਣੇ ਹੈਗੇ ਆ। ਬਹੁਤ ਸਾਰੇ ਜਿਹੜੇ ਆਪਣੇ ਵੀ ਕਈ ਹੈਗੇ ਆ ਜਿਨ੍ਹਾਂ ਦੀ ਇਨਕਮ ਘੱਟ ਹੁੰਦੀ ਹੈਗੀ ਆ, ਉਹ ਬੋਚਰਸ ਲਈ ਅਪਲਾਈ ਕਰ ਸਕਦੇ ਹੈਗੇ ਆ। 7000 ਦੇ ਕਰੀਬ ਜਿਹੜੇ ਐਪਲੀਕੈਂਟਸ ਆ ਉਹਨਾਂ ਨੂੰ ਵੇਟ ਲਿਸਟ ਦੇ ਉੱਤੇ ਪਾਇਆ ਜਾਊਗਾ ਸੈਕਸ਼ਨ 8 ਦੇ ਵਿੱਚ। ਉਹਦੀ ਜਿਹੜੀ ਰਿਕੁਆਇਰਮੈਂਟ ਕੀ ਹੈ, ਸੈਕਸ਼ਨ 8 ਜਿਹੜਾ ਹੁੰਦਾ ਹੈ ਉਹਦੇ 'ਚ ਗਵਰਨਮੈਂਟ ਜਿਹੜਾ ਰੈਂਟ ਪੇ ਕਰਦੀ ਆ ਤੁਹਾਡੇ ਘਰ ਦਾ ਜਾਂ ਤੁਹਾਡੀ ਅਪਾਰਟਮੈਂਟ ਦਾ ਮੈਜੋਰਟੀ, ਜਿੱਦਾਂ ਤੁਹਾਨੂੰ ਕੁਛ ਕੁ % ਤੁਹਾਨੂੰ ਪੇ ਕਰਨਾ ਪੈਂਦਾ। ਕਈ ਵਾਰ ਮੈਂ ਐਗਜ਼ਾਮਪਲ ਦਿੰਦਾ ਵੀ ਜਿੱਦਾਂ ਜੇ ਦਾ 1500 ਰੈਂਟ ਆ, ਕਈ ਵਾਰੀ $1200-1300 ਵੀ ਗਵਰਨਮੈਂਟ ਪੇ ਕਰਦੀ ਆ ਤੇ ਬਾਕੀ ਤੁਸੀਂ ਪੇ ਕਰਦੇ ਆ। ਸੋ 7000 ਦੇ ਕਰੀਬ ਜਿਹੜੀਆਂ ਆ ਐਪਲੀਕੈਂਟਸ ਉਹਨਾਂ ਨੇ ਵੇਟ ਲਿਸਟ 'ਚ ਪਾਣੇ ਹੈਗੇ ਆ। ਉਹਦੀ ਰਿਕੁਆਇਰਮੈਂਟ ਕੀ ਆ ਰਾਜਕਨਵੀਰ ਸਿੰਘ ਜੀ? ਇਹ ਆ ਵੀ ਪਹਿਲਾਂ ਤਾਂ ਜਿਹੜਾ ਆ ਵੀ ਤੁਹਾਨੂੰ ਸਿਟੀਜ਼ਨ ਹੋਣਾ ਜ਼ਰੂਰੀ ਹੈਗਾ US ਦਾ, ਤੇ ਫਿਰ ਤੁਹਾਡਾ ਇਨਕਮ ਲਿਮਿਟ ਜਿਹੜਾ ਆ ਉਹ ਹੈਗੀ ਆ ਇੱਕ ਸਿੰਗਲ ਆਕੂਪੈਂਟ ਦੀ 26000 ਆ। ਜੇ ਫੈਮਿਲੀ 4 ਆ ਉਹਨਾਂ ਦੀ 37000 ਤੋਂ ਥੱਲੇ ਇਨਕਮ ਹੋਣੀ ਚਾਹੀਦੀ ਹੈ, 37100 ਤੋਂ ਥੱਲੇ। ਤੇ ਆਨਲਾਈਨ ਜਾ ਕੇ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ। ਕਹਿੰਦੇ ਜਿਹੜੀ ਪ੍ਰੈਫਰੈਂਸ ਆ ਉਹ ਅਸੀਂ ਦੇਵਾਂਗੇ ਜੇ ਕੋਈ ਡਿਸੇਬਲ ਹੈਗਾ ਆ ਤੇ ਜਿਹੜੇ ਰਹਿੰਦੇ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਆ ਤੇ ਉੱਥੇ ਕੰਮ ਕਰਦੇ ਆ ਤੇ ਉਹਨਾਂ ਨੂੰ ਜਿਹੜਾ ਰੈਂਟ ਆ ਉਹ ਜਿਹੜਾ ਕਾਫੀ ਜ਼ਿਆਦਾ ਲੱਗਦਾ ਹੈਗਾ ਆ। ਸੋ ਇਹ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਹਰਜੋਤ ਸਿੰਘ ਜੀ ਤੁਸੀਂ ਜਿਹੜਾ ਕਹਿ ਰਹੇ ਵੀ ਉਹ ਵਾਊਚਰ ਸਿਸਟਮ ਜਿਹੜਾ ਆ ਉਹ ਓਪਨ ਜਿਹੜਾ ਰਾਈਟ ਨਾਓ ਹੋ ਚੁੱਕਾ ਜੀ, ਅੱਜ ਰਾਤ ਨੂੰ ਹੋਣਾ ਹੈ ਤੇ ਜਨਵਰੀ 30 ਤੱਕ ਉਹਨਾਂ ਨੇ ਜਿਹੜੀਆਂ ਐਪਲੀਕੇਸ਼ਨਾਂ ਲੈਣੀਆਂ। ਫਿਰ ਜਿੱਦਾਂ ਉਹ ਵੇਕੈਂਟ ਹੁੰਦਾ ਜਾਊਗਾ ਉਦਾਂ ਜਿਹੜਾ ਤੁਸੀਂ ਉਹ ਤੁਹਾਨੂੰ ਮਿਲਦੇ ਜਾਊਗੇ ਜੀ। ਤੇ ਹਰਜੋਤ ਸਿੰਘ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਹੁਣ ਸਮਾਪਤ ਹੈ। ਆਪਾਂ ਆਪਣੇ ਸਰੋਤਿਆਂ ਨੂੰ ਮਿਲਾਂਗੇ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਇਜਾਜ਼ਤ ਦਿਓ। ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੈਨੂੰ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।